ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ ਕਈ ਦਹਾਕਿਆਂ ਤੋਂ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਜਾਂ ਫਿਰ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਬੀ, ਸਤਨਾਮ ਸਿੰਘ ਸ਼ੇਰਗਿਲ ਸਿਲਮਾ, ਵਿਸਰਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਕਿਸਾਨੀ ਧਰਨੇ ਤੋਂ, ਕਿਸਾਨੀ ਅੰਦੋਲਨ ਤੋਂ। ਸ਼ੁਭ ਕਰਨ ਇਸ ਟਾਈਮ, ਕਿਉਂਕਿ ਉਹ ਆਪਣੀ ਸ਼ਹੀਦੀ ਦੇ ਗਿਆ, ਆਪਣੀ ਜਾਨ ਦੇ ਗਿਆ ਇਸ ਅੰਦੋਲਨ ਦੀ ਖਾਤਰ, ਕਿਸਾਨੀ ਦੀ ਖਾਤਰ, ਮੰਗਾਂ ਦੀ ਖਾਤਰ, ਤਾਂ ਬੱਲੋ ਦੇ ਵਿੱਚ ਹਜ਼ਾਰਾਂ ਲੱਖਾਂ ਨੇ ਉਹਨੂੰ ਸ਼ਰਧਾਂਜਲੀ ਦਿੱਤੀ ਹੈ। ਹੁਣ ਉਸੇ ਮਾਮਲੇ ਦੇ ਵਿੱਚ ਫੋਲੋ ਅਪ ਕਰਦੇ ਹਾਂ ਤੇ ਅੱਗੇ ਚੱਲਦੇ ਹਾਂ। 12 ਬੋਰ ਦੇ ਫਾਇਰ ਨੇ ਕਹਿੰਦੇ ਲਈ ਸੀ ਸ਼ੁਭ ਕਰਨ ਦੀ ਜਾਨ। ਪ੍ਰਵੀਨ ਜੀ, ਜਦੋਂ ਇਸ ਮਾਮਲੇ 'ਚ 7ਵੇਂ ਦਿਨ ਜਾ ਕੇ ਰਾਤ ਨੂੰ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਹੁੰਦੀ ਆ, ਹਾਂਜੀ, ਉਸ ਤੋਂ ਅਗਲੇ ਦਿਨ ਦਾਹ ਸੰਸਕਾਰ ਹੋ ਰਿਹਾ ਹੁੰਦਾ ਤੇ ਆਪਾਂ ਇੱਕ ਰਿਪੋਰਟ ਉਸ ਦਿਨ ਸਾਂਝੀ ਕਰਦੇ ਆ ਕਿ ਪਤਾ ਲੱਗ ਰਿਹਾ ਕਿ ਸ਼ੁਭ ਕਰਨ ਦੇ ਪੋਸਟਮਾਰਟਮ ਦੇ ਵਿੱਚ ਮੁੱਢਲੀ ਜਿਹੜੀ ਰਿਪੋਰਟ ਡਾਕਟਰਾਂ ਨੇ ਪੁਲਿਸ ਨੂੰ ਜਿਹੜੀ ਸੌਂਪੀ ਆ, ਉਹਦੇ ਵਿੱਚ ਇਹ ਹਵਾਲਾ ਦਿੱਤਾ ਗਿਆ ਕਿ ਇਹਦੇ ਸਿਰ ਦੇ ਵਿੱਚੋਂ ਸ਼ਰਰੇ ਮਿਲੇ। ਹਾਂਜੀ, ਪਿੱਤਲ ਦੀ ਗੱਲ ਆਪਾਂ ਕੀਤੀ ਸੀ ਤੇ ਪਿੱਤਲ ਦੀ ਆਪਾਂ ਗੱਲ ਕਰ ਰਹੇ ਸੀ ਕਿ ਪਿੱਤਲ ਦੇ ਸ਼ਰਰੇ ਮਿਲੇ। ਸੋ ਉਸ ਗੱਲ ਨੂੰ ਅੱਗੇ ਵਧਾਉਂਦਿਆਂ ਮੀਡੀਆ ਇਸ ਗੱਲ ਤੇ ਵੀ ਲੱਗਿਆ ਸੀ, ਕਿਉਂਕਿ ਉਹ ਰਿਪੋਰਟ ਡਾਕਟਰਾਂ ਨੇ ਪੁਲਿਸ ਨੂੰ ਸੌਂਪ ਦਿੱਤੀ ਹੈ। ਪੁਲਿਸ ਨੇ ਹੁਣ ਆਪਣੀ ਲੈਬ ਦੇ ਰਾਹੀਂ ਆਪਣੀਆਂ ਜਿਹੜੀਆਂ, ਜਿਵੇਂ ਮੋਹਾਲੀ 'ਚ ਉਹਨਾਂ ਦੀ ਇੱਕ ਲੈਬ ਹੈਗੀ ਆ, ਜਾਂ ਮਤਲਬ ਕਿ ਫਲੋਰ ਅਕੈਡਮੀ ਵਾਲੀ ਲੈਬ ਹੈਗੀ ਆ, ਜਾਂ ਪ੍ਰਾਈਵੇਟ ਕੁਝ ਲੈਬਾਂ 'ਚ, ਉਹਨਾਂ 'ਚ ਉਹਨਾਂ ਨੇ ਜਾਂਚ ਪੜਤਾਲ ਕਰਾ ਕੇ ਉਹਦੇ ਤੱਥ ਇਕੱਠੇ ਕਰਨੇ ਸੀ ਕਿ ਕਿੰਨੀ ਦੂਰ ਤੋਂ ਚੱਲੀ ਆ, ਕਿਹੜੀ ਗੋਲੀ ਚੱਲੀ ਆ, ਕਿਹਦੇ ਵਿੱਚੋਂ ਚੱਲੀ ਆ। ਆਪਾਂ ਉਸ ਹਵਾਲੇ ਨਾਲ ਉਦੋਂ ਗੱਲ ਕਰ ਰਹੇ ਸੀ। ਅੱਜ ਪਟਿਆਲੇ ਤੋਂ ਸਰਬਜੀਤ ਭੰਗੂ ਹੋਰੀ ਨੇ, ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਜੀ, ਉਹਨਾਂ ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਵੀ, ਉਹਨਾਂ ਨੇ ਪੁਲਿਸ ਦੇ ਅਧਿਕਾਰੀਆਂ ਦੇ ਬਿਨਾਂ ਨਾਮ ਦੇ ਹਵਾਲੇ ਨਾਲ ਵੀ, ਤੇ ਉਹਨਾਂ ਨੇ ਜਿਹੜੇ ਗਨ ਵੇਚਣ ਦੇ ਗਨ ਸੈਂਟਰ ਨੇ, ਜਿਹੜੀਆਂ ਵੇਚਦੇ ਨੇ ਹਥਿਆਰ, ਹੈ ਨਾ, ਗੋਲੀ ਸਿੱਕੇ, ਮਤਲਬ ਕਾਨੂੰਨੀ ਤੌਰ ਤੇ, ਹੈ ਨਾ, ਗਨ ਹਾਊਸ, ਉਹਨਾਂ ਦੇ ਹਵਾਲਿਆਂ ਨਾਲ ਇਹ ਤੱਥ ਕੱਢ ਕੇ ਸਾਹਮਣੇ ਰੱਖੇ ਨੇ ਕਿ ਭਾਈ ਬਿਲਕੁਲ ਉਹਦੇ ਸਿਰ ਚੋਂ ਜਿਹੜੇ ਸ਼ਰਰੇ ਮਿਲੇ ਸੀ ਉਹ 12 ਬੋਰ ਤੋਂ ਘੱਟ ਨਹੀਂ ਹੋ ਸਕਦੇ। ਠੀਕ ਹੈ ਜੀ। ਹੁਣ ਇਸ ਹਵਾਲੇ ਨਾਲ ਅਹਿਮ ਪੱਖ ਹੈ ਕਿ ਇਹ ਉੱਥੋਂ ਗੱਲ ਸ਼ੁਰੂ ਹੁੰਦੀ ਹੈ ਕਿ ਸਿਰ ਦੇ ਵਿੱਚ ਡੂੰਘਾ ਜ਼ਖਮ ਹੈ ਤੇ ਫਿਰ ਉਹਦੇ ਵਿੱਚੋਂ ਸ਼ਰਰਿਆਂ ਦਾ ਮਿਲਣਾ, ਕਹਿੰਦੇ ਜੀ ਪਿੱਤਲ ਦੇ ਸ਼ਰਰੇ ਨੇ। ਤੇ ਹੁਣ ਗੱਲ ਇੱਥੇ ਤੱਕ ਆ ਗਈ ਕਿ ਭਾਈ ਪਲਾਸਟਿਕ ਦੀ ਗੋਲੀ 'ਚ ਤਾਂ ਸ਼ਰਰੇ ਨਹੀਂ ਹੁੰਦੇ, ਤੇ ਫਿਰ ਪਲਾਸਟਿਕ ਵਾਲੀ ਗੋਲੀ ਨਾਲ ਤਾਂ ਜਾਨ ਨਹੀਂ ਗਈ। ਤੇ ਫਿਰ ਜੇ ਸ਼ਰਰੇ ਨੇ ਤਾਂ ਸ਼ਰਰੇ ਕਿਸੇ ਰਿਵਾਲਵਰ ਜਾਂ ਰਫਲ 'ਚੋਂ ਚੱਲੇ ਨੇ ਤਾਂ ਉਹ ਗੋਲੀ ਕਿਹਦੀ ਹੈ? ਫਿਰ ਉਹ ਕਹਿੰਦੇ ਕਿ ਰਿਵਾਲਵਰ ਦੇ ਵਿੱਚੋਂ ਤਾਂ ਸਿੰਗਲ ਫਾਇਰ ਹੁੰਦਾ, ਉਹ ਤਾਂ ਸਿੱਧਾ ਹੀ, ਹੈ ਨਾ, ਗੋਲੀ ਹੁੰਦੀ ਆ ਪੂਰੀ। ਸੋ ਇਸ ਲਈ ਕਹਿੰਦੇ ਕਿ ਇਹ 12 ਬੋਰ ਦੀ ਰਫਲ ਦੇ ਸ਼ਰਰੇ ਹੋ ਸਕਦੇ ਨੇ। ਇਹਦੇ ਹਵਾਲੇ ਨਾਲ ਉਹਨਾਂ ਦੇ, ਮੈਂ ਰਿਪੋਰਟ ਦੇ ਹਵਾਲੇ ਨਾਲ ਗੱਲ ਕਰ ਰਿਹਾ, ਉਹ ਕਹਿੰਦੇ ਕਿ 21 ਫਰਵਰੀ 2024 ਨੂੰ ਸਿਰ 'ਚ ਗੋਲੀ ਲੱਗਣ ਤੋਂ ਬਾਅਦ 22 ਸਾਲਾ ਸ਼ੁਭ ਕਰਨ ਦੀ ਮੌਤ ਹੋ ਜਾਂਦੀ ਆ, ਤੇ ਉਹ ਤੋਂ ਬਾਅਦ ਪੋਸਟਮਾਰਟਮ ਦੀ ਰਿਪੋਰਟ 29 ਫਰਵਰੀ ਰਾਤ ਨੂੰ ਪੋਸਟਮਾਰਟਮ ਕੀਤਾ ਜਾਂਦਾ ਤੇ ਅਧਿਕਾਰਤ ਤੌਰ ਤੇ ਪੋਸਟਮਾਰਟਮ ਦੀ ਰਿਪੋਰਟ ਅਜੇ ਪੁਲਿਸ ਨੇ ਨਸਰ ਕਰਨੀ ਹੈ ਜੀ, ਅਜੇ ਪੁਲਿਸ ਨੇ ਉਹ ਜਨਤਕ ਕਰਨੀ ਹੈ। ਪਰ ਕਹਿੰਦੇ ਕਿ ਮੇਰੇ ਕੋਲੋਂ ਤੱਥ ਤੇ ਉਹ ਸਬੂਤ ਜਾਣਕਾਰੀ ਹੈਗੀ ਹੈ। ਸਰਬਜੀਤ ਭੰਗੂ ਹੋਰੀ ਕਹਿੰਦੇ ਕਿ ਸਿਰ ਦੇ ਵਿੱਚ ਜਿਹੜੇ ਧਾਤ ਦੇ ਕਈ ਸ਼ਰਰੇ ਮਿਲੇ ਸੀ, ਹਾਂਜੀ, ਤੇ ਉਸ ਦੇ ਆਧਾਰ ਤੇ ਕਹਿੰਦੇ ਅਸੀਂ ਅੱਗੇ ਵਧੇ ਤਾਂ ਕਹਿੰਦੇ ਕਿ ਇਹ ਰਿਪੋਰਟ ਦੇ ਵਿੱਚ ਮਤਲਬ ਦਰਜ ਹੈ। ਉਹ ਕਹਿੰਦੇ ਕਿ ਮੇਰੇ ਕੋਲ ਜਿਹੜੀ ਜਾਣਕਾਰੀ ਹੈ ਮੇਰੇ ਸੂਤਰਾਂ ਦੇ, ਕਿਉਂਕਿ ਪਟਿਆਲੇ ਤੋਂ ਨੇ ਤੇ ਪਟਿਆਲੇ ਦੇ ਰਜਿੰਦਰਾ ਹਸਪਤਾਲ 'ਚ ਸਾਰਾ ਕੁਝ ਹੋਇਆ, ਹਾਂਜੀ ਹਾਂਜੀ। ਸੋ ਕਹਿੰਦੇ ਉਸ ਰਿਪੋਰਟ ਦੇ ਵਿੱਚ ਗਨ ਇੰਜਰੀ ਲਿਖੀ ਗਈ ਹੈ। ਠੀਕ ਹੈ। ਪੋਸਟਮਾਰਟਮ ਰਿਪੋਰਟ ਦੇ ਵਿੱਚ ਗਨ ਇੰਜਰੀ ਲਿਖੀ ਗਈ ਹੈ। ਸੋ ਇਸ ਗੱਲ ਦਾ ਮਤਲਬ ਕਿ ਉਸ ਗੱਲ ਤੇ ਮੋਹਰ ਲਾਉਂਦੀ ਹੈ ਜਿਹੜੀ ਗੱਲ ਆਪਾਂ ਬਹੁਤ ਦਿਨਾਂ ਤੋਂ ਕਰਦੇ ਆ ਰਹੇ ਸੀ ਕਿ ਭਾਈ ਸ਼ਰਰੇ ਮਿਲਦਾ ਮਤਲਬ ਇਹਦਾ ਮਤਲਬ ਕੋਈ ਹਥਿਆਰ ਦੀ ਵਰਤੋਂ ਹੋਈ ਹੈ। ਤੇ ਉਹ ਕਹਿੰਦੇ ਜੇ ਗਨ ਇੰਜਰੀ ਲਿਖੀ ਹੈ ਤਾਂ ਮਤਲਬ ਇਹ ਜੇ ਦਰਸਾਇਆ ਗਿਆ ਤਾਂ ਇਹ ਤੋਂ ਸਾਫ਼ ਹੈ ਕਿ
ਉਹ ਧਾਤੀ ਹਮਲਾ, ਉਹ ਗੋਲੀ ਵਾਲਾ ਹਮਲਾ, ਉਹ ਸ਼ਰਰੇ ਵਾਲਾ ਹਮਲਾ ਹੈਗਾ। ਹੁਣ ਇਹ ਤੋਂ ਅਗਾਂਹ ਵੱਧ ਕੇ ਉਹ ਕਹਿੰਦੇ ਕਿ ਜਿਹੜੀ ਇਹ ਰਿਪੋਰਟ ਹੈ ਉਹਨਾਂ ਨੇ ਪੁਲਿਸ ਨੂੰ ਸੌਂਪਤੀ, ਮੈਡੀਕਲ ਟੀਮ ਨੇ, ਡਾਕਟਰਾਂ ਨੇ, ਰਜਿੰਦਰਾ ਹਸਪਤਾਲ ਨੇ। ਠੀਕ ਹੈ। ਹੁਣ ਉਹਨਾਂ ਨੇ ਕਹਿੰਦੇ ਇਹਦੀ ਅਗਲੀਆਂ ਸਾਰੀਆਂ ਜਾਣਕਾਰੀਆਂ ਕਿ ਕਿਹੜੀ ਰਫਲ ਸੀ, ਕਿਹੜਾ ਹਥਿਆਰ ਸੀ, ਕਿੰਨੀ ਦੂਰੀ ਤੋਂ ਸੀ, ਉਹਦੇ ਲਈ ਕਹਿੰਦੇ ਕਿ ਉਹ ਜਾਂ ਤਾਂ ਫਲੋਰ ਅਕੈਡਮੀ ਭੇਜਣਗੇ ਜਾਂ ਮੋਹਾਲੀ ਜਿਹੜੀ ਲੈਬ ਇਹਨਾਂ ਦੀ ਉਹ ਚ ਭੇਜਣਗੇ ਜਾਂ ਕਿਤੇ ਹੋਰ ਭੇਜ ਸਕਦੇ ਨੇ। ਹੁਣ ਉਹ ਕਹਿੰਦੇ ਕਿ ਇਹਨਾਂ ਸ਼ਰਰਿਆਂ ਦਾ ਡਾਇਆਮੀਟਰ ਦਾ ਪਤਾ ਲਵਾਉਣਾ, ਤੇ ਜਦੋਂ ਪਤਾ ਲਵਾਉਣਾ ਕਹਿੰਦੇ ਮੈਂ ਆਪਣੇ ਆਧਾਰ ਤੇ ਕਹਿੰਦੇ ਖੋਜ ਕੀਤੀ, ਪਟਿਆਲਾ ਦੇ ਵਿੱਚ ਬਾਜਵਾ ਗਨ ਹਾਊਸ ਹੈ। ਕਹਿੰਦੇ ਬਾਜਵਾ ਗਨ ਹਾਊਸ ਦੇ ਮਾਲਕ ਨੇ ਲਖਵਿੰਦਰ ਸਿੰਘ ਬਾਜਵਾ। ਕਹਿੰਦੇ ਮੈਂ ਉਹ ਹਥਿਆਰਾਂ ਦੇ ਮਾਹਰ ਨੇ ਤੇ ਮੈਂ ਉਹਨਾਂ ਕੋਲ ਪਹੁੰਚ ਕੀਤੀ, ਉਹਨਾਂ ਨਾਲ ਗੱਲ ਕੀਤੀ। ਉਹ ਕਹਿੰਦੇ ਪਿਸਤੌਲ ਤੇ ਰਿਵਾਲਵਰ ਦੇ ਵਿੱਚੋਂ ਤਾਂ ਸਿੰਗਲ ਫਾਇਰ ਵਾਲਾ ਗੋਲੀ ਚੱਲਦੀ ਹੈ ਨਾ, ਹਾਂਜੀ, ਸੋ ਉਹਦੇ ਵਿੱਚ ਸ਼ਰਰੇ ਨਹੀਂ ਹੁੰਦੇ ਕਹਿੰਦੇ। ਉਹ ਕਹਿੰਦੇ ਜਦੋਂ ਕਿ ਸ਼ਰਰੇ ਨੇ ਜਿਹੜੇ ਉਹ 12 ਬੋਰ ਦੇ 2 ਕਾਰਤੂਸ ਨੇ ਜੋ 100 ਦੇ ਕਰੀਬ ਸ਼ਰਰੇ ਹੁੰਦੇ ਨੇ ਉਹਦੇ ਵਿੱਚ, ਤੇ ਕਹਿੰਦੇ ਇਸੇ ਤਰ੍ਹਾਂ 8 ਨੰਬਰ ਤੱਕ ਜਾਂਦਾ ਇਹ, ਤੇ 1 ਨੰਬਰ ਜਿਹੜੇ ਹੁੰਦੇ ਨੇ ਉਹ ਚ ਮੋਟੇ ਹੁੰਦੇ ਨੇ ਤੇ 8 ਨੰਬਰ ਚ ਬਹੁਤ ਬਰੀਕ ਸ਼ਰਰੇ ਹੁੰਦੇ ਜੀ। 12 ਬੋਰ ਦੇ ਰਫਲ ਦੇ ਹਵਾਲੇ ਨਾਲ ਇੱਕ ਨੰਬਰੀ ਤੋਂ ਲੈ ਕੇ 8 ਨੰਬਰੀ ਤੱਕ ਜਿਹੜਾ ਉਹ ਕਹਿੰਦੇ ਕਿ 1 ਨੰਬਰ ਦੇ ਵਿੱਚ ਬਹੁਤ ਮੋਟੇ ਹੁੰਦੇ ਨੇ ਜਿਹੜੇ ਪੂਰੀ ਗੋਲੀ ਵਾਂਗ ਵੱਜਦੇ ਨੇ, ਤੇ ਪਰ ਕਹਿੰਦੇ ਕੋਈ 8 ਨੰਬਰ ਜਿਹੜਾ ਹੁੰਦਾ ਉਹ ਬਹੁਤ ਬਰੀਕ ਸ਼ਰਰੇ ਹੁੰਦੇ ਨੇ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਕਈ ਕਿਸਾਨਾਂ ਦੇ ਸਰੀਰ ਚੋਂ 30 32 ਉਹ ਕੰਮ ਮਿਲਦੇ ਰਹੇ ਨੇ ਲੋਹੇ ਦੇ ਜਾਂ ਪਿੱਤਲ ਦੇ ਉਹ ਸ਼ਰਰੇ। ਸੋ ਇਸ ਲਈ ਕਹਿੰਦੇ ਕਿ ਇਹ ਮੰਨਿਆ ਜਾ ਰਿਹਾ ਕਿ 12 ਬੋਰ ਦੇ ਵਿੱਚ 8 ਨੰਬਰ ਦਾ ਉਹ ਵਰਤੀ ਗਈ ਹੈ ਜਿਹੜੇ ਬਰੀਕ ਸ਼ਰਰਿਆਂ ਵਾਲੀ ਹੈ। ਠੀਕ ਹੈ ਜੀ। ਸੋ ਹੁਣ ਇਸੇ ਨੂੰ ਅੱਗੇ ਵਧਾਉਂਦੇ ਹੋਏ ਪੰਗੂਰੀ ਕਹਿੰਦੇ ਕਿ ਮੈਂ ਪੁਲਿਸ ਅਧਿਕਾਰੀਆਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਅਧਿਕਾਰੀਆਂ ਨੇ ਬਿਨਾਂ ਨਾਮ ਛਾਪਣ ਤੋਂ ਇਸ ਸ਼ਰਤ ਤੇ ਮੈਨੂੰ ਦੱਸਿਆ ਕਿ ਕਈ ਵਾਰ ਭੀੜ ਨੂੰ ਤਿੱਤਰ ਬਿੱਤਰ ਕਰਨ ਲਈ 8 ਨੰਬਰ ਦੀ ਵਰਤੋਂ ਕਰ ਲਈ ਜਾਂਦੀ ਹੈ। ਸੋ ਸਵਾਲ ਹੈ ਕਿ ਇਹ ਗੈਰ ਕਾਨੂੰਨੀ ਹੈ। ਇਹ ਕਾਨੂੰਨੀ ਤੌਰ ਤੇ ਪੁਲਿਸ ਨਹੀਂ ਵਰਤ ਸਕਦੀ ਇਹ ਚੀਜ਼ਾਂ, ਪਰ ਉਹ ਕਹਿੰਦੇ ਕਿ ਆਪਣੀ ਸਾਈਡ ਸੇਫ ਕਰਨ ਦੇ ਲਈ, ਕਿਉਂਕਿ 8 ਨੰਬਰ ਕਹਿੰਦੇ ਸੱਟ ਤਾਂ ਪਹੁੰਚਾਉਂਦਾ ਹੈ ਪਰ ਜਾਨ ਨਹੀਂ ਲੈਂਦਾ। ਪਰ ਜੇ ਵੱਜੇ ਤਾਂ ਪਰ ਉਹੀ ਪੁਲਿਸ ਤੇ ਉਹੀ ਗਨ ਵਾਲੇ ਇਹਨਾਂ ਬੰਦਿਆਂ ਨੇ ਇਹ ਵੀ ਗੱਲ ਦੱਸੀ ਕਿ ਪਰ ਜੇਕਰ ਇਹ ਬਾਰ ਖਾਸਾ ਨੇੜੇ ਤੋਂ ਹੋ ਜਵੇ ਫਿਰ ਇਹ ਜਾਨਲੇਵਾ ਹਾਂ, ਫਿਰ ਜਾਨਲੇਵਾ ਜੀ। ਸੋ ਇਸ ਲਈ ਇਹਦਾ ਮਤਲਬ ਕੀ ਉਹਦੇ ਸਿਰ ਨੂੰ ਨਿਸ਼ਾਨਾ ਬਣਾ ਕੇ ਬਿਲਕੁਲ ਨੇੜੇ ਤੋਂ 12 ਬੋਰ ਦੇ 8 ਨੰਬਰ ਵਾਲੇ ਸ਼ਰਰਿਆਂ ਨਾਲ ਉਸ ਪਰ ਵਾਰ ਕੀਤਾ ਗਿਆ, ਜਿਹੜੇ ਇੱਕੋ ਸਮੇਂ ਇੱਕੋ ਥਾਂ ਚ ਇਕੱਠੇ ਇੰਨੀ ਤਾਕਤ ਨਾਲ ਵੱਜੇ ਕਿ ਉਹ ਅੰਦਰ ਜਾ ਕੇ ਪਾੜ ਪਾ ਗਏ ਤੇ ਉਹਦੀ ਜਾਨ ਲੈ ਗਏ। ਸੋ ਇਸ ਰਿਪੋਰਟ ਦੇ ਹਵਾਲੇ ਨਾਲ ਅਜੇ ਪੁਲਿਸ ਨੇ ਆਪਣੀ ਸਾਰੀ ਜਾਂਚ ਪੜਤਾਲ ਦਾ ਰਿਪੋਰਟ ਜਨਤਕ ਕਰਨੀ ਆ, ਪਰ ਪੰਜਾਬੀ ਟ੍ਰਿਬਿਊਨ ਦੇ ਪਹਿਲੇ ਪੰਨੇ ਦੀ ਇਹ ਖਬਰ ਤੇ ਪੰਗੂਰਾਂ ਦੀ ਜਾਣਕਾਰੀ ਦੇ ਹਵਾਲੇ ਨਾਲ ਇਹ ਤੱਥ ਕਿ ਇਹ ਸ਼ੁਭਕਰਨ ਦੀ ਜਾਨ 12 ਬੋਰ ਦੇ ਕਾਰਤੂਸ ਨੇ ਲਈ ਹੈ, ਤੇ ਉਹ ਕਾਰਤੂਸ 8 ਨੰਬਰ ਹੀ ਹੋ ਸਕਦਾ ਹੈ ਜਿਹਦੇ ਵਿੱਚ ਬਰੀਕ ਸ਼ਰਰੇ ਹੁੰਦੇ ਨੇ, ਪਰ ਇਹ ਤਾਂ ਨੇੜੇ ਤੋਂ ਵੱਜੀ ਹੈ। ਹੁਣ ਇਹ ਸਾਰੀ ਜਾਂਚ ਪੜਤਾਲ ਸਾਹਮਣੇ ਆ ਜੂਗੀ, ਪਰ ਇਹ ਉਸੇ ਕੜੀ ਨੂੰ ਅੱਗੇ ਵਧਾ ਰਹੀ ਹੈ ਜਿਸ ਕੜੀ ਤੋਂ ਆਪਾਂ ਗੱਲ ਸ਼ੁਰੂ ਕਰਦੇ ਆ ਰਹੇ ਸੀ ਕਿ ਉੱਥੇ ਤੱਕ ਪਹੁੰਚ ਗਈ ਹੈ ਗੱਲ ਇਹਦਾ। ਸੋ ਸ਼ੁਭਕਰਨ ਦੀ ਜਾਨ ਇਹਦਾ ਮਤਲਬ 12 ਬੋਰ ਦੇ ਫਾਇਰ ਨੇ ਲਈ ਹੈ। ਜੀ ਜੀ ਸ਼ਰਮਾ ਜੀ, ਦੇਖੋ ਤੁਸੀਂ ਕੜੀਆਂ ਖੁੱਲਦੀਆਂ ਕਿੱਥੋਂ ਤੱਕ ਆ ਗਈਆਂ। ਹੁਣ ਜੇ ਨੇੜਿਓਂ ਜੇ ਦੂਰੀ ਦਾ ਮਸਲਾ ਹੋਇਆ, ਨੇੜੇ ਹੋਈ ਤਾਂ ਜ਼ਾਹਰ ਜੀ ਗੱਲ ਹੈ ਫਿਰ ਉਹ ਪੰਜਾਬ ਦੀ ਹੱਦ ਦੇ ਵਿੱਚ ਹੀ ਹੋਊਗਾ। ਜੇ ਪਹਿਲਾਂ ਕਿਉਂਕਿ ਇਹ ਵੀ ਹਾਂਜੀ ਜ਼ੀਰਾ ਇਹ ਵੀ ਹੋਈ ਨਾ ਕਿ ਹਰਿਆਣੇ ਚੋਂ ਮਾਰੀ ਜਾਂ ਪੰਜਾਬ ਦੇ ਵਿੱਚੋਂ ਗੋਲੀ ਮਾਰੀ ਤਾਂ ਆਪਾਂ ਉਹ ਇਹ ਕਿਹਾ ਕਿ ਬੰਦਾ ਤਾਂ ਮਰਿਆ ਨਾ, ਗੋਲੀ ਤੇ ਚਲੋ ਕਿਤੋਂ ਵੀ ਚੱਲੀ, ਉਹ ਤਾਂ ਬਾਅਦ ਜਾਂਚ ਦਾ ਵਿਸ਼ਾ ਕਿ ਅਕਾਊਂਟੇਬਿਲਿਟੀ ਦਾ ਤੁਸੀਂ ਬਾਅਦ ਚ ਤੈਅ ਕਰੋਗੇ, ਪਰ ਇਹ ਤਾਂ ਮੰਨੋ ਨਾ ਕਿ ਕਨਫੈਸ ਤਾਂ ਕਰੋ ਨਾ ਬੰਦਾ ਤਾਂ ਗਿਆ ਨਾ। ਪਰ ਹੁਣ ਤਾਂ ਜਿਵੇਂ ਪਰਤਾਂ ਖੁੱਲਣਗੀਆਂ ਉਵੇਂ ਤਾਂ ਜਾਂਚ ਦੇ ਵਿੱਚ ਵੀ ਇਹਦੇ ਲਈ ਐਵੀਡੈਂਸ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜ਼ੀਰਾ ਲਈ ਗਰਾਊਂਡ ਇੱਕ ਬਣ ਜਾਂਦਾ ਤੁਹਾਡੇ ਲਈ, ਐਵੀਡੈਂਸ ਦੇ ਤੌਰ ਤੇ ਚੀਜ਼ਾਂ ਜੁੜਦੀਆਂ ਜਾਂਦੀਆਂ ਨਾਲ ਜੀ। ਤੇ ਸ਼ਰਮਾ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਕਹਿੰਦੇ 6 ਸਾਲਾਂ ਬਾਅਦ ਸੁਖਦੇਵ ਢੀਂਡਸਾ ਬਾਦਲ ਦਲ ਦੇ ਵਿੱਚ ਸਰਪ੍ਰਸਤ ਬਣ ਕੇ ਪਰਤੇ ਜੀ। ਆਪਾਂ ਕੱਲ ਵੀ ਤੁਸੀਂ ਕਾਫੀ ਖੋਲ ਗਏ ਸੀ ਕਿ ਪਰਤਾਂ ਕੀ ਆਹ ਚੀਜ਼ਾਂ ਹੋ ਗਈਆਂ ਤੇ ਹੁਣ ਜਾਣਾ ਤਾਂ ਤਕਰੀਬਨ ਰਲੇਵਾਂ ਤਾਂ ਤੈਅ ਹੀ ਹੈ। ਬਿਲਕੁਲ ਪ੍ਰਵੀਨ ਜੀ, 3-4 ਦਿਨਾਂ ਤੋਂ ਹੀ ਇਹ ਕਨਸੂਆਂ ਮਿਲਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿਉਂਕਿ ਲਗਾਤਾਰ ਸੁਖਬੀਰ ਬਾਦਲ ਰਾਬਤੇ 'ਚ ਸੀ, ਤੇ ਪਿਛਲੇ ਹਫ਼ਤੇ ਦੇ ਦਰਮਿਆਨ ਹੀ ਸੁਖਬੀਰ ਬਾਦਲ ਦੀ ਢੀਂਡਸਾ ਪਰਿਵਾਰ ਨਾਲ, ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨਾਲ 3 ਤੋਂ 4 ਬੈਠਕਾਂ ਹੋ ਚੁੱਕੀਆਂ ਸੀ। ਸੋ ਲਗਾਤਾਰ ਇਹਨਾਂ ਦਾ ਆਪਸ ਦੇ ਵਿੱਚ ਬੈਠਕਾਂ ਦਾ ਦੌਰ ਜਾਰੀ ਸੀਗਾ। ਉਸ ਬੈਠਕਾਂ ਦੇ ਦੌਰ ਦੇ ਵਿੱਚੋਂ ਹੀ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਲੰਘੇ ਕੱਲ 5 ਮਾਰਚ ਨੂੰ ਇਹ ਰਲੇਵਾਂ ਹੋ ਜਾਣਾ। ਸੋ ਢੀਂਡਸੇ ਪਰਿਵਾਰ ਦਾ ਅਕਾਲੀ ਦਲ 'ਚ ਵਾਪਸ ਆਉਣਾ ਕੋਈ ਨਵਾਂ ਥਾਂ ਤਾਂ ਹੈ ਨਹੀਂ, ਨਵੀਂ ਘਰ ਤਾਂ ਹੈ ਨਹੀਂ, ਨਵੇਂ ਲੀਡਰਸ਼ਿਪ ਕੋਲ ਤਾਂ ਹੈ ਨਹੀਂ। ਸੋ ਪੁਰਾਣਾ ਰਾਬਤਾ ਚੱਲਿਆ ਆਉਂਦਾ ਹੈ। ਮਤਲਬ ਢੀਂਡਸੇ ਹੋਰੀ ਕਹਿੰਦੇ ਕਿ ਸੁਖਬੀਰ ਸਾਡੇ ਸਾਹਮਣੇ ਜਵਾਕ ਰਿਹਾ ਹੈ,
ਸੋ ਔਰ ਇਹ ਸਾਰਿਆਂ ਨੂੰ ਪਤਾ ਹੈ ਕਿ ਇਹ ਲੜਾਈ ਨਾ ਤਾਂ ਪੰਥ ਲਈ ਸੀ, ਨਾ ਕੌਮ ਲਈ ਸੀ, ਨਾ ਸੂਬੇ ਲਈ ਸੀ, ਨਾ ਸਿੱਖ ਮਸਲਿਆਂ ਲਈ ਸੀ, ਨਾ ਪੰਜਾਬੀ ਮਸਲਿਆਂ ਲਈ ਸੀ, ਨਾ ਪੰਜਾਬ ਦੇ ਮਸਲਿਆਂ ਲਈ ਸੀ। ਇਹ ਲੜਾਈ ਤਾਂ ਹੋਮੇ ਤੇ ਕੁਰਸੀਆਂ ਦੀ ਸੀ। ਸੋ ਜੇਕਰ ਉਹ ਗੰਭੀਰਤਾ ਹੁੰਦੀ ਤਾਂ ਕੋਈ ਉਹਦੇ ਪਰ ਕਾਰਜ ਕਰਦਾ ਕੋਈ ਧਿਰ ਨਜ਼ਰ ਆਉਂਦਾ। ਸੋ ਇਸ ਲਈ ਇਹ ਲੜਾਈ ਸਿਰਫ ਹੋਮੇ ਦੀ, ਅਹੁਦਿਆਂ ਦੀ, ਚੌਧਰ ਦੀ, ਸਾਹਮਣੇ ਬੈਠਣਾ ਹੈ, ਮੂਹਰੇ ਬੈਠਣਾ ਹੈ, ਪ੍ਰਧਾਨਗੀ ਵਾਲੀ ਕੁਰਸੀ ਤੇ ਬੈਠਣਾ, ਇਹ ਸਾਰੇ ਪਹਿਲੂਆਂ ਦੀ ਸੀ। ਸੋ ਉਹਨਾਂ ਸਾਰੇ ਪਹਿਲੂਆਂ ਚੋਂ ਇਸ ਗੱਲ ਨੇ ਮਜਬੂਰੀ ਕੀਤਾ ਕਿ ਢੀਂਡਸਾ ਹੋਰੀ ਹੁਣ ਜਿਸ ਉਮਰ ਦੇ ਪੜਾਅ 'ਚ ਨੇ, ਹੁਣ ਉਹ ਸਰੀਰਕ ਤੌਰ ਤੇ ਉਹਨੇ ਤਾਕਤਵਰ ਨਹੀਂ ਰਹੇ। ਇਸ ਲਈ ਉਹਨੂੰ ਲੱਗਦਾ ਸੀ ਕਿ ਜਾਂਦੀ ਵਾਰੀ ਮੈਂ ਅਕਾਲੀ ਦਲ ਚੋਂ ਹੀ ਵਿਦਾ ਹੋਵਾਂ। ਇਹ ਵੀ ਇੱਕ ਮਨ ਦੇ ਵਿੱਚ ਇਸ ਉਮਰੇ ਆ ਕੇ ਖਿਆਲ ਆਉਂਦਾ ਕਿ ਜਿੱਥੇ ਸਾਰੀ ਉਮਰ ਹੰਢਾਈ, ਹੁਣ ਉਸੇ ਝੰਡੇ ਥੱਲੇ ਜਾਵਾਂ, ਉਹਨਾਂ ਹੀ ਮੋਢਿਆਂ ਤੇ ਜਾਵਾਂ। ਸੋ ਇਸ ਲਈ ਇਹ ਵੀ ਕਿਤੇ ਮਨ 'ਚ ਖਿਆਲ ਸੀ। ਦੂਏ ਪਾਸੇ ਅਕਾਲੀ ਦਲ ਨੇ ਆਪਣੇ ਪੱਧਰ ਤੇ ਇੱਕ ਸਰਵੇ ਕਰਾਇਆ ਪੰਜਾਬ ਦੇ ਵਿੱਚ। ਉਸ ਸਰਵੇ ਦੇ ਵਿੱਚ ਇਹ ਗੱਲ ਨਿਕਲ ਕੇ ਆਈ ਕਿ ਸੰਗਰੂਰ ਤੋਂ ਜੇਕਰ ਅਕਾਲੀ ਦਲ ਦਾ ਕੋਈ ਤਕੜਾ ਉਮੀਦਵਾਰ ਹੋ ਸਕਦਾ, ਉਹ ਪਰਮਿੰਦਰ ਸਿੰਘ ਢੀਂਡਸਾ ਹੋ ਸਕਦਾ। ਠੀਕ ਹੈ ਜੀ। ਔਰ ਇੱਕ ਮੀਡੀਆ ਸਰਵੇ ਦੀ ਆਪਾਂ ਇੱਕ ਦਿਨ ਜ਼ਿਕਰ ਕਰ ਰਹੇ ਸੀ ਕਿ ਕਿਹੜਾ ਵਿਅਕਤੀ ਆਪਣੇ ਹਲਕੇ ਦੀ ਪਹਿਲੀ ਪਸੰਦ ਵੀ ਨਹੀਂ ਬਣ ਰਿਹਾ, ਆਪਣੀ ਉਹ ਪਾਰਟੀ ਦੀ MP ਹੁੰਦੇ ਆ। ਉਹਦੇ ਵਿੱਚ ਵੀ ਸੰਗਰੂਰ ਤੋਂ ਪਰਮਿੰਦਰ ਢੀਂਡਸਾ ਸਭ ਤੋਂ ਮੂਹਰੇ ਨਜ਼ਰ ਆ ਰਹੇ ਸੀ ਅਕਾਲੀ ਦਲ ਦੇ ਹਵਾਲੇ ਨੂੰ, ਕਿ ਅਕਾਲੀ ਦਲ ਦਾ ਜੇਕਰ ਕੋਈ ਉਮੀਦਵਾਰ ਸਭ ਤੋਂ ਮੂਹਰੇ ਹੈ ਤਾਂ ਉਹ ਪਰਮਿੰਦਰ ਢੀਂਡਸਾ। ਸੋ ਇਹਨਾਂ ਚੀਜ਼ਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਮਜਬੂਰ ਕੀਤਾ ਕਿ ਭਾਈ ਲਿਆਓ, ਉਹਨਾਂ ਦੇ ਆਉਣ ਨਾਲ 4 ਵੋਟਾਂ ਹੀ ਆਉਣਗੀਆਂ। ਤੇ ਇਸ ਦਾ ਆਧਾਰ ਬਣ ਗਿਆ ਸੀਗਾ ਸੁਖਬੀਰ ਬਾਦਲ ਹੋਰਾਂ ਦਾ ਅਕਾਲ ਤਖਤ ਸਾਹਿਬ ਤੇ ਜਾਣਾ ਤੇ ਮਾਫੀ ਮੰਗਣਾ, ਤੇ ਉਸ ਤੋਂ ਬਾਅਦ ਢੀਂਡਸੇ ਹੋਰਾਂ ਦਾ ਬਿਆਨ ਦੇਣਾ ਕਿ ਹੁਣ ਮਾਫੀ ਮੰਗ ਲਈ, ਇਹ ਤੋਂ ਬਾਅਦ ਕਿ ਹੁਣ ਕੀ ਕਰ ਲਵੇ। ਇਸ ਲਈ ਕਹਿੰਦੇ ਜੀ 5 ਮੈਂਬਰੀ ਕਮੇਟੀ ਬਣਾਤੀ, ਜ਼ਿਲ੍ਹਿਆਂ 'ਚ ਗੱਲ ਕਰ ਲਈ ਜੀ, ਜ਼ਿਲ੍ਹਾ ਵਾਲਿਆਂ ਨੇ ਮਨਜ਼ੂਰੀ ਦਿੱਤੀ ਜੀ। ਇਹ ਸਭ ਦੇ ਦਰਮਿਆਨ ਹਫ਼ਤੇ 'ਚ ਗੱਲਬਾਤ ਤੈਅ ਹੁੰਦੀ ਇਸ ਸਥਿਤੀ 'ਚ ਆ ਗਈ ਕਿ ਠੀਕ ਹੈ ਜੀ ਰਲੇਵਾਂ। ਔਰ ਰਲੇਵੇਂ ਦੇ ਲਈ ਆਪਾਂ ਕੱਲ ਇਹ ਗੱਲ ਕਰ ਰਹੇ ਸੀ ਕਿ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਇਹ ਸਾਰੀ ਕਾਰਵਾਈ ਹੋ ਸਕਦੀ ਹੈ, ਪ੍ਰੈਸ ਕਾਨਫਰੰਸ ਬੁਲਾਈ ਜਾਣੀ ਹੈ ਦੁਪਹਿਰ ਨੂੰ ਜਾਂ ਦੁਪਹਿਰ ਬਾਅਦ ਨੂੰ। ਪਰ ਸਵੇਰ ਹੁੰਦਿਆਂ ਢੀਂਡਸਾ ਪਰਿਵਾਰ ਅੜ ਗਿਆ ਕਿ ਨਾ, ਘਰੇ ਹੀ ਆਓ ਸਾਡੇ ਦਾ। ਸੋ ਇਸ ਲਈ ਫਿਰ ਸੁਖਬੀਰ ਬਾਦਲ ਆਪਣੇ ਪੂਰੇ ਲਾਲ ਲਸ਼ਕਰ ਦੇ ਨਾਲ, ਆਪਣੇ ਪੂਰੇ ਲੀਡਰਾਂ ਦੇ ਨਾਲ, ਚੰਦੂ ਮਾਜਰਾ ਵੀ, ਦਲਜੀਤ ਚੀਮਾ ਵੀ, ਭੁੰਦੜ ਵੀ, ਤੇ ਹੋਰ NK ਸ਼ਰਮਾ ਵੀ, ਤੇ ਸਾਰਿਆਂ ਨੂੰ, ਅਨਿਲ ਜੋਸ਼ੀ ਵੀ, ਤੇ ਹੋਰਾਂ ਨੂੰ ਵੀ, ਸਾਰਿਆਂ ਨੂੰ ਲੈ ਕੇ ਢੀਂਡਸਾ ਹੋਰਾਂ ਦੇ ਘਰੇ ਪਹੁੰਚੇ। ਤੇ ਉਹਨਾਂ ਨੇ ਵੀ ਆਪਣੇ ਸਾਰੇ ਲੀਡਰ, ਸਾਬਕਾ MLA, ਸਾਬਕਾ ਮੰਤਰੀ, ਸ਼੍ਰੋਮਣੀ ਕਮੇਟੀ ਮੈਂਬਰ ਜਿੰਨੇ ਨਾਲ ਸੀਗੇ ਢੀਂਡਸੇ ਪਰਿਵਾਰ ਦੇ, ਉਹ ਸਾਰੇ ਨਾਲ ਸੀ। ਸੋ ਬਕਾਇਦਾ ਪ੍ਰੈਸ ਕਾਨਫਰੰਸ ਹੋਈ ਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਮੇਰੇ ਤਾਂ ਪੁੱਤਰ ਵਰਗਾ ਹੈ ਸੁਖਬੀਰ ਬਾਦਲ, ਹੈ ਨਾ, ਤੇ ਸਾਡੀ ਕਾਹਦੀ ਲੜਾਈ ਸੀ। ਮਤਲਬ ਜੇ ਅੱਜ ਜੋ ਸਥਿਤੀ ਹੈ ਉਹ ਪੰਥਕ ਏਕਤਾ ਦੇ ਲਈ ਜ਼ਰੂਰੀ ਹੈ ਅਕਾਲੀ ਦਲ ਨੂੰ ਮਜ਼ਬੂਤ ਕਰਨਾ, ਇਸ ਲਈ ਅਸੀਂ ਬਿਨਾਂ ਸ਼ਰਤ ਮਾਫੀ ਵਾਪਸ ਆ ਰਹੇ ਹਾਂ, ਅਸੀਂ ਬਿਨਾਂ ਸ਼ਰਤ ਰਲੇਵਾਂ ਕਰ ਰਹੇ ਹਾਂ। ਕਹਿੰਦੇ ਕਿ ਠੀਕ ਹੈ, ਮੇਰੇ ਨਾਲ ਜਿੰਨੇ ਲੀਡਰ ਗਏ ਸੀ ਉਹ ਮਾਨ ਤਾਣ ਵਾਲੀ ਥਾਂ ਜ਼ਰੂਰ ਭਾਲਦੇ ਨੇ ਅਕਾਲੀ ਦਲ ਦੇ ਵਿੱਚ ਕਿ ਉਹਨਾਂ ਨੂੰ ਬਣਦਾ ਮਾਨ ਸਨਮਾਨ ਮਿਲੇ, ਪਰ ਮੈਂ ਸੁਖਬੀਰ ਬਾਦਲ ਨੂੰ ਇੰਨੀ ਛੂਟ ਦਿੰਦਾ ਕਿ ਭਾਈ ਚੋਣਾਂ ਸਿਰ ਤੇ ਨੇ, ਲੋਕ ਸਭਾ ਦੀਆਂ ਪਹਿਲਾਂ ਚੋਣਾਂ ਲੜੋ, ਉਹ ਤੋਂ ਬਾਅਦ ਸਾਡੇ ਮੈਂਬਰਾਂ ਨੂੰ ਬਣਦਾ ਉਹਨਾਂ ਦਾ ਥਾਂ ਦਿਓ, ਹਜੇ ਕੋਈ ਕੁਛ ਕਰਨ ਦੀ ਲੋੜ ਨਹੀਂ, ਜਿਵੇਂ ਹੈ ਉਵੇਂ ਚਲਾਓ। ਤੇ ਸੁਖਬੀਰ ਸਿੰਘ ਬਾਦਲ ਕਹਿੰਦਾ ਕਿ ਮੇਰੇ ਤੁਸੀਂ ਪਿਤਾ ਸਮਾਨ ਹੋ, ਮੇਰੇ ਪਿਤਾ ਦੇ ਸਾਥੀ ਹੋ, ਹੈ ਨਾ, ਤੁਸੀਂ ਸਾਰਿਆਂ ਨੇ, ਹੈ ਨਾ, ਢੀਂਡਸਾ ਸਾਹਿਬ, ਤੁਸੀਂ ਬ੍ਰਹਮਪੁਰਾ ਸਾਹਿਬ, ਸੇਖਵਾਂ ਸਾਹਿਬ, ਭੁੰਦੜ ਸਾਹਿਬ ਬੈਠੇ ਨੇ, ਇਹ ਸਾਰੇ ਬਾਦਲ ਸਾਹਿਬ ਦੇ ਤੁਸੀਂ ਪੁਰਾਣੇ ਸਾਥੀ ਹੋ, ਇਸ ਲਈ ਤੁਹਾਡੇ ਆਸ਼ੀਰਵਾਦ ਤੋਂ ਬਿਨਾਂ ਤਾਂ ਮੈਂ ਚੱਲ ਨਹੀਂ ਸਕਦਾ। ਬਾਦਲ ਸਾਹਿਬ ਹੁਣ ਰਹੇ ਨਹੀਂ, ਤੁਸੀਂ ਅਕਾਲੀ ਦਲ ਦੇ ਸਿਰ ਤੇ ਵੀ ਤੇ ਮੇਰੇ ਸਿਰ ਤੇ ਹੱਥ ਰੱਖੋ ਤੇ ਸਰਪ੍ਰਸਤੀ ਸੰਭਾਲੋ। ਸੋ ਆਪਾਂ ਇਕੱਲੇ ਗੱਲ ਕਰ ਰਹੇ ਸੀ ਕਿ ਉਹਨਾਂ ਨੂੰ ਕਾਰਜਕਾਰੀ ਪ੍ਰਧਾਨ ਜਾਂ ਸਰਪ੍ਰਸਤੀ, ਸੋ ਵੱਡਾ ਉਹਦਾ ਸਿਰ ਤੇ ਇਹੀ ਬਣਦਾ ਕਿ ਨਾ ਪ੍ਰਧਾਨਗੀ ਦਾ ਉਹਦਾ ਦੇਣਾ ਪਵੇ, ਨਾ ਕੁਛ ਕਰਨਾ ਪਵੇ, ਸਰਪ੍ਰਸਤ ਬਣਾ ਦੋ। ਸੋ ਇਸ ਲਈ ਉਹ ਜਿਵੇਂ ਭਾਜਪਾ ਦੀ ਹੈ ਨਾ ਮਾਰਗਦਰਸ਼ਕ ਕਮੇਟੀ, ਮਾਰਗਦਰਸ਼ਕ ਮੰਡਲ, ਉਸੇ ਤਰ੍ਹਾਂ ਦਾ ਇੱਕ ਮਤਲਬ ਸਿਸਟਮ ਹੈ ਕਿ ਹਾਂ ਠੀਕ ਹੈ ਜੀ। ਸੋ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦਾ ਸਰਪ੍ਰਸਤ ਐਲਾਨ ਕੇ ਕੱਲ ਪੈਰੀ ਹੱਥ ਲਾ ਕੇ ਤੇ ਹੱਥੋਂ ਫੜ ਕੇ, ਬਾਹੋਂ ਫੜ ਕੇ ਉਹਨਾਂ ਨੂੰ ਕੁਰਸੀ ਤੇ ਬਿਠਾ ਕੇ ਪ੍ਰੈਸ ਕਾਨਫਰੰਸ ਹੋ ਕੇ ਸਾਰਾ ਕੁਝ ਹੋ ਗਿਆ। ਸੋ ਇਹ ਅਕਾਲੀ ਦਲ ਦੇ ਲਈ ਇਹ ਹੈ ਕਿ ਸਾਡੇ ਵਿਛੜੇ ਸਾਥੀ ਵਾਪਸ ਆ ਗਏ। ਇਹਦੇ ਨਾਲ ਭਾਜਪਾ ਨਾਲ ਮਜ਼ਬੂਤੀ ਨਾਲ ਗੱਠਜੋੜ ਹੋ ਜਾਊਗਾ ਕਿ ਉਹ ਢੀਂਡਸਾ ਵੀ ਉਧਰੋਂ ਹੀ ਆ ਰਹੇ ਸੀਗੇ ਹੋ ਕੇ, ਤੇ ਅਕਾਲੀ ਦਲ ਵੀ ਉਧਰ ਹੀ ਜਾਣਾ ਚਾਹੁੰਦਾ ਸੀ। ਸੋ ਇਸ ਲਈ ਉਹ ਵੀ, ਤੇ ਦੂਸਰਾ ਸੁਖਦੇਵ ਸਿੰਘ ਢੀਂਡਸਾ ਨੂੰ ਇਹ ਵੀ ਸੀਗਾ ਕਿ ਮੇਰਾ ਵਕਤ ਤਾਂ ਬੀਤ ਗਿਆ, ਕੱਲ ਨੂੰ ਪਰਵਿੰਦਰ ਕਿਤੇ ਰੁਲ ਨਾ ਜਾਵੇ, ਪਰਵਿੰਦਰ ਦੇ ਲਈ ਕੋਈ ਥਾਂ ਅੱਡਾ ਟਿਕਾਣਾ ਬਣਾ ਦੇਵਾਂ। ਬਰਨਾਲੇ ਦਾ ਕਿੱਡਾ ਬੜਾ ਨਾਂ ਸੀ, ਹੈ ਨਾ, ਅੱਜ ਬਰਨਾਲੇ ਦਾ ਮੁੰਡਾ ਕਿਸੇ ਨੂੰ ਚੇਤੇ ਵੀ ਨਹੀਂਗਾ। ਨਾ ਬਿਲਕੁਲ। ਸੋ ਇਸ ਲਈ ਉਸ ਸਥਿਤੀ 'ਚ ਪਰਵਿੰਦਰ ਨਾ ਆ ਜਾਵੇ। ਸੋ ਇਸ ਦੇ ਲਈ ਵੀ ਉਹਨਾਂ ਨੇ ਬਾਦਲ ਦਲ ਦਾ ਨਾਲ ਹੱਥ ਮਿਲਾਉਣਾ ਹੀ ਸਹੀ ਸਮਝਿਆ। ਸੋ ਇਹ ਰਾਜਨੀਤਿਕ ਤੌਰ ਤੇ ਇਸ ਵਕਤ ਦਾ ਉਹਨਾਂ ਦਾ ਸਹੀ ਫੈਸਲਾ। ਬਿਲਕੁਲ 6 ਸਾਲਾਂ ਬਾਅਦ ਘਰ ਵਾਪਸੀ ਹੋਈ ਹੈ ਢੀਂਡਸਾ ਤੇ ਢੀਂਡਸਾ ਦੇ ਸਾਥੀਆਂ ਦੀ, ਤੇ ਉਹਦੇ ਨਾਲੇ ਸਰਪ੍ਰਸਤੀ ਮਿਲ ਗਈ ਹੈ ਜੀ ਅਕਾਲੀ ਦਲ ਦੀ। ਜੀ
ਪਰ ਚਰਚਾ ਇਹ ਵੀ ਰਹੀ ਕਿ ਜਦੋਂ ਢੀਂਡਸਾ ਸਾਹਿਬ ਨੂੰ ਪੁੱਛਿਆ ਗਿਆ ਕਿ ਢੀਂਡਸਾ ਸਾਹਿਬ ਤੁਹਾਡੇ ਆਹ ਵਖਰੇਵੇਂ ਸੀ, ਉਹ ਕਹਿੰਦੇ ਛੱਡੋ ਜੀ ਹੁਣ ਪੁਰਾਣੀਆਂ ਗੱਲਾਂ 'ਚ ਕੀ ਪਿਆ। ਬੀਬੀ ਜਗੀਰ ਕੌਰ ਬਾਰੇ ਸਵਾਲ ਵੀ ਸੁਖਬੀਰ ਬਾਦਲ ਸਕਿਪ ਕਰਦੀ ਨਜ਼ਰ ਆਏ, ਕੋਈ ਉਹਨਾਂ ਦੇ ਉੱਤੇ ਠੋਸ ਜਵਾਬ ਨਹੀਂ ਉਹਨਾਂ ਨੇ। ਸੁਖਬੀਰ ਬਾਦਲ ਨੇ ਇੰਨਾ ਜ਼ਰੂਰ ਕਿਹਾ ਕਿ ਮੈਂ ਹਜੇ ਵੀ ਬੇਨਤੀ ਕਰਦਾ ਜੀ ਜਿੰਨੇ ਵੀ ਨਾਰਾਜ਼ ਸਾਥੀ ਸਾਡੇ ਗਏ ਨੇ ਉਹ ਵਾਪਸ ਆ ਜਾਣ। ਹਾਂਜੀ, ਜਿੰਨੇ ਵੀ ਕਿਹਾ ਉਹਨਾਂ ਨੇ ਇਹ ਨਹੀਂ ਕਿਹਾ ਕਿ ਬੀਬੀ ਜੀ ਨੂੰ ਵੀ ਅਸੀਂ ਮਿਲਾਂਗੇ ਜਾਂ ਕਰਾਂਗੇ। ਚਲੋ ਹੋ ਜੂ ਰਾਬਤਾ ਜੀ। ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਪੰਜਾਬ ਦੇ ਬਜਟ ਦੀ। 2 ਲੱਖ ਕਰੋੜੀ ਬਜਟ ਦੇ ਵਿੱਚ ਕਹਿੰਦੇ ਪੰਜਾਬ ਸਰਕਾਰ ਕਰਜ਼ਾ ਲੁਕਾ ਗਈ, ਉਹ ਵੀ 4 ਲੱਖ ਕਰੋੜੀ, ਯਾਨੀ ਕਿ ਦੁੱਗਣਾ ਕਰਜ਼ਾ ਪੰਜਾਬ ਸਿਰ ਜਿਹੜਾ ਉਹ ਵੇਖਿਆ ਜਾ ਰਿਹਾ, ਕਿਆਫਿਆ ਜਾ ਰਿਹਾ ਉਹ ਹੋ ਜਾਣਾ। 2 ਲੱਖ ਕਰੋੜ ਬਜਟ ਦੇ ਵਿੱਚ ਸਰਕਾਰ ਨੇ ਲੁਕਾ ਲਿਆ ਜੀ। ਪ੍ਰਵੀਨ ਜੀ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਕੱਲ ਆਮ ਆਦਮੀ ਪਾਰਟੀ ਵੱਲੋਂ ਹਰਪਾਲ ਸਿੰਘ ਚੀਮਾ ਹੋਰਾਂ ਨੇ ਇਸ ਸਰਕਾਰ ਦਾ ਤੀਜਾ ਬਜਟ ਪੇਸ਼ ਕੀਤਾ ਜੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੈ ਕਿ ਪੰਜਾਬ ਦਾ ਬਜਟ 2 ਲੱਖ ਕਰੋੜ ਦੇ ਪਾਰ ਜਾ ਰਿਹਾ। ਇਹ ਇਤਿਹਾਸਕ ਕਦਮ ਮਤਲਬ ਜੇਕਰ ਤੁਸੀਂ ਇਸ ਹਵਾਲੇ ਨਾਲ ਇਹਨੂੰ ਸਮਝਣਾ ਹੋਵੇ ਤਾਂ ਪੰਜਾਬ ਦਾ ਬਜਟ ਪਹਿਲੀ ਵਾਰ ਹੈ ਕਹਿੰਦੇ 2,04,918 ਕਰੋੜ ਦਾ ਇਹ ਬਜਟ ਹੈ ਜੀ ਜੀ। ਤੇ ਇਹਦੇ ਵਿੱਚ ਹਰਪਾਲ ਚੀਮਾ ਨੇ ਵੀ ਦਮ ਭਰਿਆ ਕਿ 13% ਸਾਡਾ ਮਤਲਬ ਵਧਿਆ ਹੈ ਜਿਹੜਾ ਵਿਕਾਸ ਦਰ ਹੈ। 13% ਨਾਲ ਅਸੀਂ ਵਿਕਾਸ ਦਰ ਵਧੀਆ ਤੇ ਸਾਡੇ ਆਮਦਨ ਦੇ ਸਰੋਤ ਵੀ ਉਹ ਕਹਿੰਦੇ ਵਧੇ ਨੇ। GST ਵੀ ਵੱਧ ਗਈ, ਐਕਸਾਈਜ਼ ਵੀ ਵੱਧ ਗਈ, ਸਾਡਾ ਵੈਟ ਵੀ ਵੱਧ ਗਿਆ ਪਹਿਲਾਂ ਨਾਲੋਂ, ਸਟੈਂਪ ਰਜਿਸਟਰੀ ਵੀ ਵੱਧ ਗਈ, ਕਾਰਾਂ ਗੱਡੀਆਂ ਤੇ ਜਿਹੜੇ ਟੈਕਸ ਨੇ ਉਹ ਵੀ ਵੱਧ ਗਏ, ਬਿਜਲੀ ਟੈਕਸ ਵੀ ਸਾਡੇ ਕੋਲ ਵੱਧ ਗਿਆ ਤੇ ਹੋਰ ਟੈਕਸ ਵੀ। ਸੋ ਇਸ ਲਈ ਸਾਡੇ ਕੋਲ ਕਹਿੰਦੇ ਜੀ ਆਮਦਨ ਵੀ ਸਾਡੇ 'ਚ ਵਾਧਾ ਹੋ ਗਿਆ। ਠੀਕ ਹੈ, ਸੋ ਉਹਨਾਂ ਨੇ ਇਹ ਵੀ ਦਮ ਭਰਿਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਹਵਾਲੇ ਨਾਲ ਮਤਲਬ ਕਿ ਉਹਨਾਂ ਨੇ ਕਿਹਾ ਕਿ ਹਾਂ ਸਾਡਾ ਬਜਟ ਜਿਹੜਾ ਅਸੀਂ ਰੱਖਿਆ ਸੀ ਆ ਵਿਭਾਗੀ ਬਜਟ, ਕੋਈ ਖੇਤਰ ਨਹੀਂ ਛੱਡਿਆ ਜਿਹਦੇ ਲਈ ਬਜਟ ਨਾ ਰੱਖਿਆ ਹੋਵੇ। ਪੰਜਾਬ ਦੇ ਲਈ ਲੋਕ ਲੁਭਾਣੀਆਂ ਗੱਲਾਂ ਵੀ ਹੋਈਆਂ, ਮਤਲਬ ਜਿਵੇਂ ਮੁਫਤ ਵਾਲੀਆਂ ਸਕੀਮਾਂ ਸਾਡੀਆਂ ਜੀ, ਮੁੱਖ ਮੰਤਰੀ ਯਾਤਰਾ ਜਾਰੀ ਰਹੂਗੀ, ਬੀਬੀਆਂ ਲਈ ਬੱਸ ਸਫ਼ਰ ਮੁਫਤ ਜਾਰੀ ਰਹੂਗਾ, 300 ਯੂਨਿਟ ਬਿਜਲੀ ਮਾਫੀ ਜਾਰੀ ਰਹੂਗੀ ਜੀ, ਮੋਟਰਾਂ ਦੀ ਬਿਜਲੀ ਮੁਫਤ ਜਾਰੀ ਰਹੂਗੀ ਜੀ। ਸੋ ਇਸ ਲਈ ਉਹਨਾਂ ਨੇ ਇਹ ਵੀ ਦਮ ਭਰਿਆ। ਅਸੀਂ ਜੀ ਥਰਮਲ ਪਲਾਂਟ ਖਰੀਦਿਆ, ਦੇਖੋ ਜੀ ਅਸੀਂ ਜੀ 108 ਦੇ ਕਰੀਬ ਸਕੂਲ ਨਵੇਂ ਜਿਹੜੇ ਉਹ ਜਿਨ੍ਹਾਂ ਦਾ ਉਹ ਗੱਲ ਕਰਦੇ ਨੇ ਸਕੂਲ ਆਫ ਐਮੀਨੈਂਸ 118 ਹੋ ਗਏ ਕਹਿੰਦੇ ਜੀ। ਮਤਲਬ ਮੈਂ ਹੈਰਾਨ ਹੋ ਗਿਆ ਜਦੋਂ ਬਜਟ 'ਚ ਮੈਂ ਗੱਲ ਸੁਣੀ ਕਿ 118 ਸਕੂਲ ਪੰਜਾਬ 'ਚ ਐਮੀਨੈਂਸ ਸਕੂਲ ਖੁੱਲ ਗਏ। ਮਤਲਬ ਕਮਾਲ ਆ। 2 ਸਾਲਾਂ 'ਚ ਪ੍ਰਵੀਨ ਜੀ ਨਾ ਕੋਈ ਇੱਟ ਲੱਗੀ, ਨਾ ਕੋਈ ਕੁੱਚੀ ਫੇਰੀ, ਨਾ ਕਿਤੇ ਰੰਗ ਹੋਇਆ, ਬੋਰਡ ਬਦਲਣ ਨਾਲ ਸਕੂਲ ਐਮੀਨੈਂਸ ਸਕੂਲ ਬਣ ਗਏ। ਬਿਲਕੁਲ। ਸੋ ਇਸ ਲਈ ਇਸ ਤਰੀਕੇ ਨਾਲ ਉਹਨਾਂ ਨੇ ਕੱਲ, ਜੇਕਰ ਮੈਂ ਬਜਟ ਦੇ ਹਵਾਲੇ ਨਾਲ ਗੱਲ ਕਰਾਂ ਤਾਂ ਜੀ ਇਹ ਬਜਟ ਦੇ ਵਿੱਚ ਕਹਿੰਦੇ ਜੀ ਕਿਸਾਨਾਂ ਦੇ ਲਈ ਮੁਫਤ ਬਿਜਲੀ ਜਾਰੀ ਰਹੂਗੀ, ਖੇਤੀਬਾੜੀ ਦੇ ਲਈ 13,784 ਕਰੋੜ ਦਾ ਬਜਟ ਰੱਖਿਆ। ਕਾਫੀ ਵੱਡੀ ਮਦਾਦ ਦੇ ਵਿੱਚ ਬਜਟ ਰੱਖਿਆ ਗਿਆ, ਪਰ ਪਿਛਲੀ ਵਾਰ ਨਾਲੋਂ ਫਿਰ ਵੀ ਘੱਟ ਹੈ। ਤੇ ਐਜੂਕੇਸ਼ਨ ਦੇ ਲਈ ਕੁੱਲ ਬਜਟ ਦਾ 11.5%, ਲਗਭਗ 16,987 17,000 ਕਰੋੜ ਦੇ ਕਰੀਬ ਦਾ ਬਜਟ ਕਹਿੰਦੇ ਜੀ ਸਿੱਖਿਆ ਖੇਤਰ ਲਈ ਰੱਖਿਆ ਸੀ। ਸੋ ਇਸੇ ਤਰ੍ਹਾਂ ਕਹਿੰਦੇ ਜੀ ਤਕਨੀਕੀ ਸਿੱਖਿਆ ਦੇ ਲਈ 525 ਕਰੋੜ ਦਾ ਬਜਟ ਰਾਖਵਾਂ ਰੱਖਿਆ। ਸਪੋਰਟਸ ਦੇ ਲਈ 272 ਕਰੋੜ। ਆਪਾਂ ਉਦੋਂ ਗੱਲ ਕਰ ਰਹੇ ਸੀ ਕਿ ਖੇਲ ਨਰਸਰੀਆਂ ਖੋਲਣ ਦੀ, 1000 ਖੇਲ ਨਰਸਰੀਆਂ, ਬਿਲਕੁਲ ਉਹ ਗੱਲ ਕੀਤੀ ਉਹਨਾਂ ਨੇ ਕਿ 272 ਕਰੋੜ ਦੇ ਬਜਟ ਰਾਹੀਂ ਅਸੀਂ ਖੇਲ ਨਰਸਰੀਆਂ ਵੀ ਖੋਲਾਂਗੇ। ਪਹਿਲੇ ਪੜਾਅ 'ਚ 250 ਖੇਲ ਨਰਸਰੀਆਂ ਖੁੱਲਣੀਆਂ, ਉਹਦੇ ਲਈ 50 ਕਰੋੜ ਵੱਖਰਾ ਰੱਖ ਲਿਆ। ਮਹਾਰਾਜਾ ਭੁਪਿੰਦਰ ਸਪੋਰਟਸ ਯੂਨੀਵਰਸਿਟੀ 34 ਕਰੋੜ ਨਾਲ ਬਣਾਵਾਂਗੇ। ਸਿਹਤ ਦੇ ਲਈ 5264 ਕਰੋੜ ਰੱਖਿਆ, ਜਿਹਦੇ ਵਿੱਚ ਮੁੱਖ ਤਰੀਕਾ ਉਹਨਾਂ ਦਾ ਕਹਿੰਦੇ ਜੀ ਫਰਿਸ਼ਤੇ ਸਕੀਮ ਲਈ, ਆਯੁਸ਼ਮਾਨ ਭਾਰਤ ਲਈ, ਮਹੱਲਾ ਕਲੀਨਿਕਾਂ ਲਈ ਅੱਡੋ-ਅੱਡ ਵੰਡ ਲਿਆ। ਐਂਬੂਲੈਂਸਾਂ ਵੀ ਕੁਝ ਖਰੀਦਣੀਆਂ, ਪਰ ਇਹਨੂੰ ਸਿਹਤ ਦੇ ਹਵਾਲੇ ਨਾਲ ਘੱਟ ਬਜਟ ਮੰਨਿਆ ਜਾ ਰਿਹਾ। 5264 ਕਰੋੜ ਹੈ ਸਰ। ਇੰਡਸਟਰੀ ਲਈ ਸਬਸਿਡੀ ਦੀ ਗੱਲ ਕੀਤੀ ਹੈ, ਟੂਰਿਜ਼ਮ ਲਈ 166 ਕਰੋੜ। ਸਭ ਤੋਂ ਘੱਟ ਬਜਟ ਜੇਕਰ ਕਿਤੇ ਰੱਖਿਆ ਤਾਂ ਟੂਰਿਜ਼ਮ ਲਈ ਹੈ। ਠੀਕ ਹੈ ਜੀ, ਹੈ ਨਾ ਜੀ। ਸੋ ਇਹ ਇਸ ਹਵਾਲੇ ਨਾਲ ਵੀ। ਤੇ ਇਸੇ ਤਰ੍ਹਾਂ ਸਥਾਨਕ ਸਰਕਾਰਾਂ ਲਈ 6,299 ਕਰੋੜ ਦਾ ਬਜਟ ਰੱਖਿਆ। ਕਹਿੰਦੇ ਜੀ ਜ਼ਰੂਰਤਮੰਦ ਲੋਕਾਂ ਦੇ ਘਰ ਪੱਕੇ ਕਰਨ ਲਈ, ਇਹਨਾਂ ਪੱਕੇ ਮਕਾਨ ਬਣਾ ਕੇ ਦੇਣ ਲਈ 510 ਕਰੋੜ। ਹੁਣ ਪਤਾ ਨਹੀਂ ਸੀਮੈਂਟ ਕਿੱਥੇ ਲੱਗ ਜਾਣਾ, ਇੱਟਾਂ ਕਿੱਥੇ ਲੱਗ ਜਾਣੀਆਂ ਹੈ। ਤੇ ਇਸੇ ਤਰ੍ਹਾਂ ਪੇਂਡੂ ਵਿਕਾਸ ਦੇ ਲਈ 3154 ਕਰੋੜ ਦਾ ਫੰਡ ਰੱਖਿਆ। ਮਨਰੇਗਾ ਲਈ 655 ਕਰੋੜ ਰੱਖਿਆ ਤੇ ਬੀਬੀਆਂ ਲਈ ਮੁਫਤ ਬੱਸ ਸੇਵਾ ਜਾਰੀ ਰਹੂ, 450 ਕਰੋੜ ਦਾ ਇਹ ਰੱਖਿਆ। ਠੀਕ ਹੈ ਜੀ। 300 ਯੂਨਿਟ ਜਿਹੜੀ ਬਿਜਲੀ ਫ੍ਰੀ ਹੈ ਜੀ, ਉਹਦੇ ਲਈ 7,780 ਕਰੋੜ ਰੱਖਿਆ। ਅੱਛਾ। ਤੇ ਜਦੋਂ ਕਿ ਖੇਤੀ ਵਾਲੇ ਹਵਾਲੇ ਨਾਲ ਜਿਹੜਾ ਕਿਸਾਨਾਂ ਨੂੰ ਜਾਂਦਾ ਹੈ ਉਹਦੇ ਲਈ ਮਤਲਬ ਕਿ 13,784 ਕਰੋੜ ਦਾ ਖੇਤੀਬਾੜੀ ਬਜਟ ਹੈ, ਜਿਹਦੇ ਵਿੱਚੋਂ ਗੰਨੇ ਵਾਲਾ ਵੀ ਆ, ਸਾਰਾ ਕੁਝ ਵੀ ਆ, ਪਰ ਮੁਫਤ ਬਿਜਲੀ ਲਈ 9,330 ਕਰੋੜ ਵੱਖਰਾ ਰੱਖਿਆ। ਸੋ ਜਿਹੜੀ ਕਿਸਾਨੀ ਵਾਲੀ ਬਿਜਲੀ ਹੈ, ਖੇਤੀ ਵਾਲੀ ਬਿਜਲੀ ਹੈ, ਮੋਟਰਾਂ ਵਾਲੀ ਬਿਜਲੀ ਹੈ, ਉਹਦੇ ਲਈ 9,330 ਕਰੋੜ ਹੈ। ਜਿਹੜੀ ਘਰੇਲੂ ਬਿਜਲੀ 300 ਯੂਨਿਟ ਮਾਫ ਆ, ਉਹਦੇ ਲਈ 7,780 ਕਰੋੜ ਹੈ। ਠੀਕ ਹੈ। ਸੋ ਇੰਜ ਮਿਲਾ ਕੇ 17,000 ਕਰੋੜ ਇਹ ਬਣਦਾ ਤੇ ਬਾਕੀ ਬਿਜਲੀ ਵਾਲੀਆਂ ਸਾਰੀਆਂ ਮਿਲਾ ਕੇ 20,000 ਕਰੋੜ
20,200 ਕਰੋੜ ਦੀ ਬਿਜਲੀ ਸਬਸਿਡੀ ਹੈ ਸਾਲਾਨਾ। ਆਪਾਂ ਇਹ ਗੱਲ ਪਹਿਲਾਂ ਵੀ ਕਰਦੇ ਰਹੇ ਹਾਂ। ਸੋ ਇਹ ਸਾਰੇ ਹਵਾਲੇ ਨਾਲ ਮਤਲਬ ਕਿ ਉਹਨਾਂ ਨੇ ਕਿਹਾ ਕਿ ਸਾਡਾ ਬਜਟ ਬੜਾ ਪੰਜਾਬ ਹਿਤੈਸ਼ੀ ਹੈ, ਅਸੀਂ ਨਵਾਂ ਕੋਈ ਟੈਕਸ ਨਹੀਂ ਲਾ ਰਹੇ, ਪਰ ਸੱਚਾਈ ਇਹ ਹੈ ਕਿ ਤੁਸੀਂ ਨਵਾਂ ਕੋਈ ਐਲਾਨ ਵੀ ਨਹੀਂ ਕਰ ਰਹੇ। ਪ੍ਰਵੀਨ ਜੀ, ਇਹ ਸਾਰੇ ਪਹਿਲੂ ਦੇ ਵਿੱਚ ਬੇਸ਼ੱਕ ਲਿਖਤੀ ਰੂਪ ਦੇ ਵਿੱਚ ਜਿਹੜੇ ਉੱਥੇ ਦਸਤਾਵੇਜ਼ ਸੌਂਪੇ ਗਏ ਉਹਦੇ ਵਿੱਚ ਸਾਰਾ ਕੁਝ ਬੜਾ ਬਰੀਕ ਲਿਖਿਆ ਹੈ, ਪਰ 3.23 ਲੱਖ ਕਰੋੜ ਕਰਜ਼ਾ ਸੀ ਪੰਜਾਬ ਦੇ ਸਿਰ ਤੇ ਹੁਣ ਤੱਕ ਦਾ, ਜਿਹਦੇ ਵਿੱਚ ਪੰਜਾਬ ਸਰਕਾਰ ਨੇ ਦਮ ਭਰਿਆ ਕਿ ਇਹ ਕਰਜ਼ਾ ਹੁਣ ਵੱਧ ਕੇ 3.53 ਲੱਖ ਕਰੋੜ ਹੋ ਜਾਣਾ ਹੈ। 23,900 ਕਰੋੜ ਮਤਲਬ ਕਿ ਵਿਆਜ ਦੇਵਾਂਗੇ ਅਸੀਂ, 30,000 ਕਰੋੜ ਦਾ ਕਰਜ਼ਾ ਲਵਾਂਗੇ। ਸੋ 3.23 ਲੱਖ ਕਰੋੜ ਦੇ ਵਿੱਚ ਜੇਕਰ 30 ਕਰੋੜ ਜੁੜਦਾ ਤਾਂ 3.53 ਲੱਖ ਕਰੋੜ ਬਣਦਾ। ਪਰ ਹਕੀਕਤ ਇਹ ਹੈ ਕਿ ਜਨਾਬ ਆਪਣੇ ਲੈਪਟਾਪ ਦੇ ਉੱਤੇ ਮਤਲਬ ਫੁਲਕਾਰੀ ਚੜਾ ਕੇ ਲਿਆਏ ਸੀ। ਅੱਛਾ। ਤੇ ਕਹਿੰਦੇ ਜੀ ਇਹ ਰੰਗਲੇ ਪੰਜਾਬ ਦਾ ਬਜਟ ਹੈ। ਰੰਗਲੇ ਪੰਜਾਬ ਦੇ ਬਜਟ 'ਚ ਜੋ ਕੁਝ ਲੁਕੋਗੇ ਉਹਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਲਓ ਕਿ 2024-25 ਜਦੋਂ ਬੜਾ ਮੁੱਕਣਾ ਹੈ ਤਦ ਪੰਜਾਬ ਦੇ ਸਿਰ ਦੇ ਉੱਤੇ 3 ਕਰੋੜ 74 ਲੱਖ 91.31 ਲੱਖ ਕਰੋੜ ਦਾ ਬਜਟ ਹੋ ਜਾਣਾ। ਠੀਕ ਹੈ ਜੀ। 3.25 ਲੱਖ ਕਰੋੜ ਨੂੰ ਇਹ ਬਜਟ ਮਤਲਬ ਕਿ ਕਰਜ਼ਾ ਪਾਰ ਚਲਾ ਜਾਣਾ ਸਾਡਾ। 3.74 ਲੱਖ ਕਰੋੜ ਤੱਕ ਪਹੁੰਚਣਾ ਇਹ ਕਰਜ਼ਾ ਜੀ। ਤੇ ਜੇਕਰ ਇਸੇ ਔਸਤ ਨਾਲ ਅੱਗੇ ਚੱਲਦਾ ਇਹ ਵੱਧ ਸਕਦਾ ਤੋਂ ਘਟਣਾ ਨਹੀਂਗਾ। ਸੋ ਇਸ ਸਥਿਤੀ 'ਚ ਅਸੀਂ ਖੜੇ ਹਾਂ ਜੀ। ਤੁਸੀਂ ਪੰਜਾਬ ਨੂੰ ਕਿੱਥੇ ਲਿਆ ਕੇ ਖੜਾਤਾ। ਅੱਜ ਦੀ ਤਰੀਕ ਜਨਵਰੀ 2024 ਤੋਂ ਲੈ ਕੇ ਹੁਣ ਤੱਕ 60,000 ਕਰੋੜ ਤੋਂ ਵੱਧ ਦਾ ਕਰਜ਼ਾ ਤੁਸੀਂ ਚੁੱਕ ਚੁੱਕੇ ਹੋ। ਆਪਾਂ ਪਹਿਲਾਂ ਇੱਕ ਦਿਨ ਪੂਰੀ ਵਿਸਤਾਰ ਤੇ ਇਸ ਤੇ ਗੱਲ ਕਰ ਚੁੱਕੇ ਹਾਂ ਕਿ ਤੁਹਾਡੀ ਜਿਹੜੀ ਕੁੱਲ ਮਾਲੀਆ ਉਹਦੇ ਵਿੱਚੋਂ 58% ਦਾ ਤੁਸੀਂ ਤਨਖਾਹਾਂ ਤੇ ਪੈਨਸ਼ਨਾਂ 'ਚ ਦਿੰਦੇ ਹੋ, 25% ਤੁਸੀਂ ਸਬਸਿਡੀ 'ਚ ਦਿੰਦੇ ਹੋ, ਪਿੱਛੇ 17% ਬਚਦਾ। ਉਹਦੇ ਵਿੱਚੋਂ ਕੀ ਕਰਜ਼ਾ ਲਾਓਗੇ ਤੇ ਕੀ ਲਓਗੇ, ਇਸ ਲਈ ਫਿਰ ਕਰਜ਼ਾ ਚੁੱਕੋਗੇ ਹੀ ਨਾ। ਹੁਣ 2 ਲੱਖ ਕਰੋੜ ਦਾ ਤੁਸੀਂ ਬਜਟ ਪੇਸ਼ ਕਰਤਾ ਤੇ ਪੈਸਾ ਆਉਣਾ ਕਿੱਥੋਂ ਹੈ? ਇਸ ਦੇ ਲਈ ਪੰਜਾਬ ਤੁਸੀਂ ਹੋਰ ਕਰਜ਼ਈ ਕਰੋਗੇ। ਮੈਂ ਨਹੀਂ ਕਹਿੰਦਾ ਕਿ ਹੁਣੇ ਪਹਿਲਿਆਂ ਨੇ ਵੀ ਤਾਂ ਕਰਕੇ ਗਏ ਨਾ। ਸੋ ਇਸ ਲਈ ਜਦੋਂ ਵਿਰਾਸਤ ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਆਈ ਸਰਕਾਰ 'ਚ ਤਦ ਇਹਨਾਂ ਨੂੰ ਵਿਰਾਸਤ ਦੇ ਵਿੱਚ 2.83 ਲੱਖ ਕਰੋੜ ਦਾ ਕਰਜ਼ਾ ਵਿਰਾਸਤ 'ਚ ਮਿਲਿਆ। 2.83 ਲੱਖ ਕਰੋੜ 83 ਲੱਖ ਕਰੋੜ ਮਤਲਬ ਤੁਸੀਂ ਇਹ ਤੋਂ ਘਟਾਉਣਾ ਸੀ ਜਾਂ ਇਹਨੂੰ ਇਸੇ ਪੋਜੀਸ਼ਨ ਤੇ ਰੱਖਦੇ ਕਿ ਦੇਖੋ ਵੀ ਅਸੀਂ ਪਿਛਲਿਆਂ ਦਾ ਜੇ ਪੂਰਾ ਨਹੀਂ ਕਰ ਸਕੇ ਤਾਂ ਸਰ ਅਸੀਂ ਵੀ ਨਹੀਂ ਚੱਕ ਰਹੇ। ਠੀਕ ਹੈ। ਹਾਂਜੀ, ਅਸੀਂ ਆਪਣਾ ਕੰਟਰੋਲ 2 ਸਾਲ ਹੋ ਗਏ। ਉਹ 2.83 ਲੱਖ ਕਰੋੜ ਦਾ ਅੱਜ ਦੀ ਤਰੀਕ 'ਚ 3.23 ਲੱਖ ਕਰੋੜ ਦਾ ਹੋ ਗਿਆ। ਅੱਛਾ। ਤੇ ਜਿਹੜਾ ਤੁਸੀਂ ਆਪ ਆਪਣੇ ਅੱਜ ਬਜਟ 'ਚ ਲਿਖਤੀ ਰੂਪ 'ਚ ਦੱਸਿਆ, ਬੋਲਣ ਦੀ ਹਿੰਮਤ ਨਹੀਂ ਹੋਈ। ਲੁਕਮਾ ਲਿਖਿਆ ਕਿ 3.53 ਲੱਖ ਕਰੋੜ ਨੂੰ ਪਹੁੰਚ ਜਾਣਾ ਹੈ। ਅੱਛਾ। 83 ਮਿਲਿਆ ਸੀ, 353 ਦਾ ਆਪ ਦਮ ਭਰੇ ਨੇ, ਜਦੋਂ ਕਿ ਮਾਹਿਰਾਂ ਦਾ ਮੰਨਣਾ ਹੈ ਕਿ 3.74 ਲੱਖ ਕਰੋੜ ਦਾ ਹੋਊਗਾ ਇਹ ਵਿੱਤੀ ਵਰ੍ਹਾ ਜਦੋਂ ਮੁੱਕਣਾ। ਸਿੱਧੂ ਕਰੋੜ ਨੂੰ ਜਾ ਟੁਕਿਆ ਤੁਹਾਡਾ ਕਰਜ਼ਾ। ਹਾਂਜੀ ਸਿੱਧੂ ਸਾਹਿਬ, ਫਿਰ ਇਹਦਾ ਮਤਲਬ 67,000 ਕਰੋੜ ਦੀ ਜਿਹੜੀ ਗੱਲ ਕਰਦੇ ਹੋ ਉਹ ਗੱਲ ਗੌਰ ਕਰਨ ਵਾਲੀ ਹੈ। ਬਿਲਕੁਲ ਗੌਰ ਕਰਨ ਵਾਲੀ ਜੀ। ਆਏ ਜੀ ਪੰਜਾਬ ਦਾ ਬਜਟ ਹੈ ਜੀ। ਤੇ ਸ਼ਰਮਾ ਜੀ, ਗੱਲ ਕਰੀਏ ਰਵਨੀਤ ਬਿੱਟੂ ਦੀ। ਜਿੰਦਾ ਲਾਉਣ ਦੇ ਮਾਮਲੇ ਦੇ ਵਿੱਚ ਬਿੱਟੂ ਕਹਿੰਦੇ ਜੇਲ੍ਹ 'ਚ ਹੈ, ਪਰ ਬਿੱਟੂ ਨੇ ਮੁੱਖ ਮੰਤਰੀ ਬਾਰੇ ਵੀ ਇਹੀ ਮੰਗ ਕੀਤੀ ਹੈ ਵੀ ਇਹਨਾਂ ਨੂੰ ਵੀ ਜੇਲ੍ਹ ਹੋਣੀ ਚਾਹੀਦੀ ਹੈ, ਕਿਉਂਕਿ ਸ਼ਾਇਦ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਜਿਹੜੀ ਜਿੰਦਰੇ ਦੀ ਗੱਲ, ਤਾਲੇ ਦੀ ਗੱਲ ਚੱਲੀ ਸੀ, ਉਸ ਹਵਾਲੇ ਨਾਲ ਕਿਹਾ ਜੀ। ਬਿਲਕੁਲ। ਦੇਖੋ ਲੋਕ ਸਭਾ ਚੋਣਾਂ ਨੇ ਤੇ ਕਾਂਗਰਸ ਵੀ ਆਪਣੀ ਥਾਂ ਤਲਾਸ਼ਦੀ ਫਿਰਦੀ ਹੈ ਤੇ ਰਵਨੀਤ ਬਿੱਟੂ ਨੂੰ ਲੱਗਦਾ ਕਿ ਜੇਕਰ ਮੈਂ ਲੁਧਿਆਣੇ ਤੋਂ ਹੀ ਲੜਨਾ ਤਾਂ ਮੈਂ ਲੁਧਿਆਣੇ ਦੇ ਲੋਕਾਂ ਨੂੰ ਯਾਦ ਧਰਮ ਆ। ਹਾਂਜੀ। ਸੋ ਇਸ ਲਈ ਉਹਨਾਂ ਨੇ ਉਹ ਨਗਰ ਨਿਗਮ ਵਾਲਾ ਮੁੱਦਾ ਚੁੱਕਿਆ ਤੇ ਨਗਰ ਨਿਗਮ ਵਾਲੇ ਮਾਮਲੇ 'ਚ ਉਹ ਆਪਣੇ ਪੂਰੇ ਦਲ ਬਲ ਦੇ ਨਾਲ ਉਹਨੂੰ ਤਾਲਾ ਲਾਉਣ ਗਏ ਸੀ। ਉਹ ਤੋਂ ਬਾਅਦ ਜਦੋਂ ਉਹਨਾਂ ਦੇ ਉੱਤੇ FIR ਹੋ ਗਈ, ਕਹਿੰਦੇ ਮੈਂ ਗ੍ਰਿਫਤਾਰੀ ਦਊਂਗਾ। ਫਿਰ ਉੱਥੋਂ ਦੇ ਕਾਂਗਰਸ ਦੇ ਪ੍ਰਧਾਨ ਵੀ ਨਿਕਲੇ ਆਏ, ਨਗਰ ਨਿਗਮ ਵਾਲੇ ਲੀਡਰ ਵੀ ਨਿਕਲੇ ਆਏ, ਇਹਨਾਂ ਦੇ ਭਾਰਤ ਭੂਸ਼ਣ ਆਸ਼ੂ ਵੀ ਆ ਗਏ, ਬਿੱਟੂ ਆਪ ਵੀ ਆ ਗਏ ਤੇ ਬੜੀ ਭੀੜ ਵੀ ਆ ਗਈ। ਬੈਰੀਗੇਟਿੰਗ ਤੋੜਨ ਦੀ ਕੋਸ਼ਿਸ਼ ਕੀਤੀ, ਪੁਲਿਸ ਵਾਲਿਆਂ ਦੀਆਂ ਪੱਗਾਂ ਤੱਕ ਲੱਥ ਗਈਆਂ। ਤੇ ਉਹ ਤੋਂ ਬਾਅਦ ਇਹਨਾਂ ਨੂੰ ਧੂ ਕੇ ਫਿਰ ਬੱਸਾਂ ਕਿਹਨੂੰ ਲੈ ਗਏ ਤੇ ਆਪ ਇਹ ਬੱਸਾਂ 'ਚ ਚੜ ਗਏ ਤੇ ਫਿਰ ਗ੍ਰਿਫਤਾਰੀ ਹੋ ਗਈ। ਗ੍ਰਿਫਤਾਰੀ ਦੇਣ ਦਾ ਦਮ ਭਰਦੇ ਸੀ ਕਿ ਆਹ ਦੇਖੋ ਜੀ, ਇਸ ਨਗਰ ਨਿਗਮ ਨੂੰ ਤਾਲੇ ਲਾਇਆ, ਇਸ ਲਈ ਸਾਡੇ ਤੇ ਸਰਕਾਰਾਂ ਜ਼ਬਰ ਕਰ ਰਹੀਆਂ ਤੇ ਇਹ ਸਾਨੂੰ ਅੰਦਰ ਕਰ ਰਹੀਆਂ, ਅਸੀਂ ਜੇਲ੍ਹ ਜਾਣ ਲਈ ਤਿਆਰ ਆ। ਤੇ ਉੱਥੇ ਕਹਿੰਦੇ ਜਾਂਦੇ ਹੀ ਜ਼ਮਾਨਤ ਮੰਗਣ ਲੱਗੇ ਕਿ ਸਾਨੂੰ ਬੇਲ ਦੇ ਦਿਓ ਜੀ। ਤੇ ਉਹ ਕਹਿੰਦੇ ਕੋਈ ਨਾ, ਕਿ 6 ਤਰੀਕ ਨੂੰ ਆਇਓ, 6 ਤਰੀਕ ਨੂੰ ਵਿਚਾਰਾਂਗੇ ਬੇਲ ਤੇ। ਅੱਜ ਉਹਦੇ ਪਰ ਚਰਚਾ ਹੋਣੀ ਆ, ਪਰ ਫਿਲਹਾਲ 14 ਦਿਨਾਂ ਦੇ ਲਈ ਜੇਲ੍ਹ ਭੇਜ ਦਿੱਤਾ ਜੀ। ਸੋ ਨਾਭਾ ਜੇਲ੍ਹ ਬਿੱਟੂ ਤੇ ਉਹਨਾਂ ਦੇ ਸਾਥੀਆਂ ਨੂੰ ਭੇਜ ਦਿੱਤਾ ਗਿਆ ਤੇ ਅੱਜ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ ਹੈਗੀ ਆ। ਪਰ ਰਵਨੀਤ ਬਿੱਟੂ ਕਹਿੰਦੇ ਕਿ ਜੇ ਜਿੰਦਾ ਲਾਉਣ ਦੇ ਉੱਤੇ ਹੀ ਮਤਲਬ ਕਿ FIR ਹੋਣੀ ਹੈ ਤੇ ਜੇਲ੍ਹ ਹੋਣੀ ਆ, ਫਿਰ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਨਿਯਮ ਤੋੜਿਆ।
ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਅੰਦਰੋਂ ਦਰਵਾਜ਼ੇ ਭੇੜ ਕੇ ਤਾਲਾ ਲਾਉਣ ਦੀ ਜ਼ਿੰਮੇਵਾਰੀ ਕਿਹਨਾਂ ਨੇ ਦਿੱਤੀ, ਅਧਿਕਾਰ ਕਿਹਨਾਂ ਨੇ ਦਿੱਤਾ? ਉਹ ਤਾਂ ਆਪ ਤਾਲਾ ਲੈ ਕੇ ਆਏ ਸੀ, ਉਹ ਵੀ ਸਪੀਕਰ ਨੂੰ ਕਹਿ ਰਹੇ ਸੀ ਕਿ ਤਾਲਾ ਲਾ ਦੋ, ਆ ਲਓ ਚੱਕੋ, ਤੇ ਉਹ ਤਾਂ ਆਪਣੀ ਜੇਬ ਚੋਂ ਤਾਲਾ ਕੱਢ ਕੇ ਵੀ ਦਿਖਾ ਰਹੇ ਸੀ ਕਿ ਆ ਤੁਹਾਡੇ ਮੂੰਹ ਨੂੰ ਵੀ ਲਾ ਦੇਣਾ, ਆ ਦੂਏ ਗੇਟ ਲਈ ਵੀ ਮੈਂ ਲਿਆਂਦਾ। ਸੋ ਇਸ ਲਈ ਕਹਿੰਦੇ ਕਿ ਉਹਨਾਂ ਤੇ ਵੀ ਕਾਰਵਾਈ ਚਾਹੀਦੀ ਹੈ। ਸੋ ਰਵਨੀਤ ਬਿੱਟੂ ਇਹ ਆਪਣੇ ਤਾਲੇ ਵਾਲੇ ਮਸਲੇ ਤੇ ਰਾਜਨੀਤਿਕ ਪੈਂਤੜਾ ਵੀ ਚੱਲਦੇ ਨਜ਼ਰ ਆਏ ਤੇ ਆਪਣੀ ਵੋਟ ਬੈਂਕ ਦੀ ਨੂੰ ਲੈ ਕੇ ਉਹ ਰਾਜਨੀਤੀ ਕਰਦੇ ਵੀ ਨਜ਼ਰ ਆਏ, ਤੇ ਇਸ ਲਈ ਇਸ ਤਾਲੇ ਦੀ ਖਾਸੀ ਚਰਚਾ ਚਾਹੇ ਲੁਧਿਆਣੇ ਦੀ ਹੋਵੇ ਤੇ ਚਾਹੇ ਵਿਧਾਨ ਸਭਾ ਦੀ ਹੋਵੇ। ਜੀ, ਤੇ ਸ਼ਰਮਾ ਜੀ ਜਾਂਦਿਆਂ ਦੀ ਗੱਲ ਕਰੀਏ ਕਿਸਾਨੀ ਦੀ, ਐਸਕੇਐਮ ਗੈਰ ਰਾਜਨੀਤਿਕ ਦਾ ਕਹਿੰਦੇ ਦਿੱਲੀ ਕੂਚ ਅੱਜ ਜੀ। ਬਿਲਕੁਲ ਜੀ, ਐਸਕੇਐਮ ਦੂਜੇ ਦਾ ਤਾਂ ਵੈਸੇ 14 ਤਰੀਕ ਨੂੰ ਆ, ਸੋ ਉਹ ਕਹਿੰਦੇ ਸਾਡੀ ਵੀ ਤਿਆਰੀ ਹੈ, ਤੇ ਅੱਜ ਐਸਕੇਐਮ ਜਿਹੜੇ ਗੈਰ ਰਾਜਨੀਤਿਕ ਉਹ ਕਹਿੰਦੇ ਅਸੀਂ ਜੰਤਰ ਮੰਤਰ ਤੇ ਇਕੱਠੇ ਹੋ ਰਹੇ ਆ, ਤੇ ਉਹ ਕਹਿੰਦੇ ਕਿ ਜਿਹੜਾ ਸ਼ੰਭੂ ਖਨੌਰੀ ਤੇ ਡੱਬ ਵਾਲੀ ਸਾਡਾ ਅੰਦੋਲਨ ਚੱਲਦਾ ਹੈ ਉਹ ਚੱਲਦਾ ਰਹੂਗਾ। ਹਰਿਆਣੇ ਵਾਲੇ ਪਾਸੇ ਜਿਹੜੀ ਜਥੇਬੰਦੀਆਂ ਸਾਨੂੰ ਸਮਰਥਨ ਕਰ ਰਹੀਆਂ ਉਹ ਸਮਰਥਨ ਕਰਦੀਆਂ ਰਹਿਣਗੀਆਂ। ਅਸੀਂ ਇੱਥੋਂ ਟਰੈਕਟਰ ਟਰੈਲੀਆਂ ਦੇ ਰੂਪ ਦੇ ਵਿੱਚ ਦਿੱਲੀ ਨਹੀਂ ਜਾਵਾਂਗੇ ਜੀ, ਅਸੀਂ ਆਪਣੇ ਅੰਦੋਲਨ ਵਾਲੀ ਥਾਵਾਂ ਤੇ ਟਿਕੇ ਰਵਾਂਗੇ। ਪਰ ਦੇਸ਼ ਭਰ ਦਾ ਕਿਸਾਨ, ਚਾਹੇ ਉਹ ਟ੍ਰੇਨ ਰਾਹੀਂ ਹੈ, ਚਾਹੇ ਉਹ ਪੈਦਲ ਹੈ, ਚਾਹੇ ਉਹ ਬੱਸ ਰਾਹੀਂ ਹੈ, ਚਾਹੇ ਆਪਣੀ ਕਾਰਾਂ ਗੱਡੀਆਂ ਰਾਹੀਂ ਹੈ, ਉਹ ਨਿਕਲ ਤੁਰਿਆ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਾਨੂੰ ਮਨਜ਼ੂਰ ਨਹੀਂ। ਹਾਂ, ਇਹਨਾਂ ਦੀ ਲੀਡਰਸ਼ਿਪ ਹੋ ਸਕਦਾ ਜਾਊਗੀ ਅੱਜ ਦਿੱਲੀ ਕੰਨੀ ਨੂੰ। ਸੋ ਇਸ ਲਈ ਡੱਲੇਵਾਲ ਹੋਣੀ, ਮਨਜੀਤ ਰਾਏ ਹੋਣੀ, ਸਰਸੇ ਹੋਣੀ, ਫੂਲ ਹੋਰੀ, ਤੇ ਇਸੇ ਤਰ੍ਹਾਂ ਪੰਨੂ ਭੰਦੇਰ ਜਥੇ ਵਾਲੀ ਸਵਰਨ ਸਿੰਘ ਭੰਦੇਰ ਹੋਰੀ, ਇਹ ਅੱਜ ਦਿੱਲੀ ਨੂੰ ਕੂਚ ਕਰਨ ਦਾ ਵੀ ਫੈਸਲਾ ਲੈਣਗੇ। ਸੋ ਕੀ ਇਹਨਾਂ ਨੂੰ ਵੀ ਰੋਕਿਆ ਜਾਂਦਾ ਜਾਂ ਨਹੀਂ, ਦੇਖਣ ਵਾਲੀ ਗੱਲ ਹੈ। ਇਹਨਾਂ ਨੇ ਜੰਤਰ ਮੰਤਰ ਇਕੱਠੇ ਹੋਣ ਦਾ ਫੈਸਲਾ ਕੀਤਾ, ਸੋ ਅੱਜ ਉਹਦੇ ਪਰ ਸਾਰਿਆਂ ਦੀ ਨਜ਼ਰ ਰਹੂਗੀ ਜੀ। ਦੂਸਰੇ ਪਾਸੇ ਐਸਕੇਐਮ ਦੇ ਕੁਝ ਲੀਡਰ ਜਿਹੜੇ ਦੂਸਰੇ ਜਿਹਨਾਂ ਨੂੰ ਰਾਜਨੀਤਿਕ ਐਸਕੇਐਮ ਕਹਿੰਦੇ ਨੇ, ਉਹਨਾਂ ਦੇ ਕੁਝ ਲੀਡਰ ਮੈਨੂੰ ਪਤਾ ਲੱਗਿਆ ਕਿ ਹਾਈ ਕੋਰਟ ਪਹੁੰਚੇ ਨੇ, ਕਿ ਹਾਈ ਕੋਰਟ ਦੇ ਉੱਤੇ ਜਿਸ ਤਰ੍ਹਾਂ ਕਿਸਾਨਾਂ ਦੀਆਂ ਗੱਡੀਆਂ ਭੰਨੀਆਂ ਗਈਆਂ, ਕਾਰਵਾਈ ਕੀਤੀ ਗਈ, ਉਹਨਾਂ ਤੇ ਕਿਸਾਨਾਂ ਦੀ ਜਾਨ ਲਈ ਗਈ ਤੇ 200 ਤੋਂ ਵੱਧ ਜ਼ਖਮੀ ਕੀਤੇ ਗਏ, ਉਹਦੇ ਲਈ ਕਹਿੰਦੇ ਕੋਈ ਵੀ ਧਿਰ ਅਜੇ ਮਤਲਬ ਕਾਰਵਾਈ ਨਹੀਂ ਕਰ ਰਹੀ, ਨਾ ਪੰਜਾਬ ਸਰਕਾਰ, ਨਾ ਹਰਿਆਣਾ, ਨਾ ਕੁਛ। ਸੋ ਇਸ ਲਈ ਕਹਿੰਦੇ ਕਿ ਅਸੀਂ ਅਦਾਲਤ ਕੋਲ ਆਏ ਕਿ ਅਦਾਲਤ ਜਾਂਚ ਕਰੇ ਸਾਰੇ ਘਟਨਾਕ੍ਰਮ। ਉਹਨਾਂ ਨੇ ਅਦਾਲਤ ਦਾ ਬੂਹਾ ਵੀ ਖੜਕਾਇਆ। ਤੇ ਇੱਧਰ ਐਸਕੇਐਮ ਗੈਰ ਰਾਜਨੀਤਿਕ ਦਾ ਦਿੱਲੀ ਕੂਚ ਕਿੰਨਾ ਸਫਲ ਹੁੰਦਾ, ਕਿੰਨੀ ਗਿਣਤੀ ਚ ਆਉਂਦੇ ਨੇ ਜਾਂ ਸਰਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਇਹਦੇ ਉੱਤੇ ਨਜ਼ਰ ਰਹੇਗੀ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।